ਸਤਿ ਸ਼੍ਰੀ ਅਕਾਲ ਦੋਸਤੋ। ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਸੱਜਣਾ ਦਾ ਨਿੱਘਾ ਸਵਾਗਤ। ਮੈਂ ਆ ਜੀ ਦੇਵ ਸਿੱਧੂ ਤੇ ਮੇਰੇ ਨਾਲ ਨੇ ਸਟੂਡੀਓ 'ਚ ਦਲਜੀਤ ਸਿੰਘ ਜੀ। ਇੱਕ ਵਾਰ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਸਾਡੇ ਮਸਲੇ ਸਾਡੇ ਹੱਲ। ਅੱਜ ਵੀ ਅਸੀਂ ਇਸ ਪ੍ਰੋਗਰਾਮ 'ਚ ਕੁਝ ਕੁ ਮੁੱਦਿਆਂ ਤੇ ਗੱਲ ਕਰਾਂਗੇ। ਸੋ ਦਲਜੀਤ ਭਾਜੀ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ। ਸੋ ਭਾਜੀ, ਜਿਵੇਂ ਅੱਜ ਦੇ ਸੁਰਖੀਆਂ ਕਾਫੀ ਬਣੀਆਂ ਹੋਈਆਂ ਆ ਕਿ ਸਾਡਾ ਦੇਸ਼ ਇੱਕ ਚੋਣ ਜੀ। ਸੋ ਮਤਲਬ ਜੇ ਰਾਜ ਸਭਾ ਤੇ ਵਿਧਾਨ ਸਭਾ ਸਾਰੀਆਂ ਲੋਕ ਸਭਾ ਤੇ ਵਿਧਾਨ ਸਭਾ 'ਚ ਇੱਕ ਚੋਣ ਇੱਕੋ ਟਾਈਮ ਤੇ ਹੋਣੀ ਚਾਹੀਦੀ ਆ। ਤਾਂ ਉਹ ਇਸ ਵਕਤ ਜਿਵੇਂ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਵੀ ਬੁਲਾਈ ਆ, ਤਾਂ ਉਹਦੇ ਬਾਰੇ ਤੁਸੀਂ ਕੀ ਸੋਚਦੇ ਆ ਵੀ ਇਹ ਕਿਉਂ ਹੋਣਾ ਚਾਹੀਦਾ ਜਾਂ ਕਿਉਂ ਨਹੀਂ ਹੋਣਾ ਚਾਹੀਦਾ ਜੀ? ਤੇ ਸਭ ਤੋਂ ਪਹਿਲਾਂ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਤੇ ਦੇਵ ਸਿੱਧੂ ਸਾਹਿਬ, ਅੱਜ ਕੱਲ ਇਹ ਜਿਹੜਾ ਮੁੱਦਾ ਆ ਕਾਫੀ ਗਰਮਾਇਆ ਹੋਇਆ ਕਿ ਇੱਕ ਦੇਸ਼ ਆ ਤਾਂ ਚੋਣ ਵੀ ਇੱਕ ਹੋਣੀ ਚਾਹੀਦੀ ਹੈ। ਪਹਿਲਾਂ ਆਪਾਂ ਨੂੰ ਸਮਝਣਾ ਪੈਣਾ ਕਿ ਪੰਚਾਇਤੀ ਰਾਜ ਜਿਹੜੀ ਮੂਲ ਭਾਵਨਾ ਆ ਸਾਡੇ ਭਾਰਤੀ ਲੋਕਤੰਤਰ ਦੀ, ਕਿ ਪੰਚਾਇਤ ਦੀ ਚੋਣ, ਫਿਰ ਉਸ ਤੋਂ ਬਾਅਦ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਤੇ ਉਸ ਤੋਂ ਬਾਅਦ ਫਿਰ ਨਗਰ ਨਿਗਮ ਦੀਆਂ ਵੀ ਆਪਾਂ ਚੋਣਾਂ ਇੱਕ ਵੱਖਰਾ ਪੜਾਅ ਲੈ ਲਈਏ। ਫਿਰ ਉਸ ਤੋਂ ਬਾਅਦ ਵਿਧਾਨ ਸਭਾ ਤੇ ਲੋਕ ਸਭਾ ਤੇ ਰਾਜ ਸਭਾ। ਚਲੋ ਸਿੱਧੀ ਚੋਣ ਨਹੀਂ ਹੁੰਦੀ, ਸਿੱਧੀ ਹੋ ਜਾਂਦੀ ਆ, ਉਹ ਚਲੋ ਗੱਲ ਆਪਾਂ ਵੱਖਰੀ ਰੱਖ ਲੈਂਦੇ ਹਾਂ। ਅਸਲ ਦੇ ਵਿੱਚ ਕੀ ਹੁੰਦਾ ਕਿ ਚੋਣਾਂ ਹੈ ਹੀ ਬਹੁਤ ਆ। 5 ਸਾਲ ਦੀ ਟਰਮ ਹੁੰਦੀ ਆ। 5 ਸਾਲਾਂ ਦੇ ਬਾਅਦ ਉਹ ਜਿਹੜੀ ਟਰਮ ਖਤਮ ਹੁੰਦੀ ਆ, ਚਾਹੇ ਵਿਧਾਨ ਸਭਾ ਆ, ਚਾਹੇ ਲੋਕ ਸਭਾ, ਚਾਹੇ ਪੰਚਾਇਤ ਆ। ਹੁਣ ਕੀ ਹੁੰਦਾ ਕਿ ਮੰਨ ਲਓ ਕਿ ਅੱਜ ਇਸ ਸਾਲ ਜਿਹੜੀਆਂ ਆ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ 2019 ਦੇ ਵਿੱਚ। ਹੁਣ ਅਗਲੇ ਸਾਲ ਹਰਿਆਣੇ ਦੀਆਂ ਆ ਜਾਣੀਆਂ, ਫਿਰ ਦਿੱਲੀ ਦੀ ਆ ਜਾਣੀਆਂ, ਤੇ ਫਿਰ ਉੱਤਰਾਖੰਡ ਦੀ ਆ ਜਾਣੀਆਂ, ਨਾਲੇ ਨਾਲ ਚੱਲ ਪਈ। ਉਸ ਤੋਂ ਬਾਅਦ ਜਦੋਂ ਨਵੀਆਂ ਸਰਕਾਰਾਂ ਆਉਂਦੀਆਂ, ਨਾਲੇ ਫਿਰ ਪੰਚਾਇਤ ਦੀਆਂ ਚੋਣਾਂ ਵੀ ਕਰਾਉਣੀਆਂ ਪੈਂਦੀਆਂ, ਫਿਰ ਬਲਾਕ ਸੰਮਤੀ ਦੀਆਂ ਵੀ ਚੋਣਾਂ ਕਰਾਉਣੀਆਂ ਪੈਂਦੀਆਂ। ਜਾਣੀ ਹਰ 6-7 ਮਹੀਨਿਆਂ ਦੇ ਬਾਅਦ ਕੋਈ ਨਾ ਕੋਈ ਚੋਣ ਆ ਜਾਂਦੀ ਆ। ਫਿਰ ਉਪ ਚੋਣ, ਜਿੱਦਾਂ ਹੁਣ ਜਲਾਲਾਬਾਦ ਦੀ ਚੋਣ ਜਿੱਥੋਂ ਕਿ ਸੁਖਬੀਰ ਬਾਦਲ ਸਾਹਿਬ ਜਿੱਤ ਗਏ ਆ, ਉਹ ਖਾਲੀ ਪਈ ਆ ਸੀਟ। ਫਗਵਾੜੇ ਵਾਲੀ ਸੀਟ ਜਿਹੜੀ ਆ ਜਿੱਥੋਂ ਸੋਮ ਪ੍ਰਕਾਸ਼ ਜਿੱਤੇ ਆ, ਉਹ ਵੀ ਖਾਲੀ ਪਈ ਆ। ਉੱਥੋਂ ਵੀ ਹੁਣ ਚੋਣ ਹੋਣੀ ਆ, ਉਪ ਚੋਣ ਹੋਣੀ ਆ। ਅਜੇ ਹੁਣ ਚੋਣ ਹੋ ਕੇ ਹਟੀ ਆ, ਹੁਣ ਇੱਕ ਵਾਰੀ ਫੇਰ ਚੋਣ ਜਿਹੜੀ ਆ ਉੱਥੇ ਹੋਣੀ ਆ। ਇਹ ਤੋਂ ਇਲਾਵਾ ਨਾਜਰ ਸਿੰਘ ਮਾਨਾਸ਼ਾਹੀ ਆ, ਸੰਧਵਾ ਸਾਹਿਬ, ਉਹ ਵੀ ਸੀਟਾਂ ਜਿਹੜੀਆਂ ਅਜੇ ਤੱਕ ਉਹਨਾਂ ਨੇ ਡਿਕਲੇਅਰ ਨਹੀਂ ਕੀਤੀਆਂ, ਤੇ ਉਹ ਪਰ ਉਹ ਕਾਂਗਰਸ ਸਰਕਾਰ ਦੇ ਵਿੱਚ ਦਲ ਬਦਲੂ ਕਾਨੂੰਨ ਦੇ ਅਧੀਨ ਆ ਉਹ ਵੀ, ਤੇ ਉੱਥੇ ਵੀ ਚੋਣ ਹੋਣੀ ਆ। ਬਿਲਕੁਲ ਜੀ। ਤੇ ਖਹਿਰਾ ਸਾਹਿਬ ਦਾ ਵੀ ਕੇਸ ਚੱਲਦਾ ਪਿਆ। ਹਾਂਜੀ, ਜਿਸ ਹਿਸਾਬ ਨਾਲ ਅਸਤੀਫੇ ਗਏ ਹੋਏ ਆ, ਜੇ ਉਹ ਮਨਜ਼ੂਰ ਹੁੰਦੇ ਆ, ਜਿਹੜੀ ਸੀਟ ਤੇ ਮਨਜ਼ੂਰ ਹੁੰਦੇ ਆ, ਤੇ ਉੱਥੇ ਲਾਜ਼ਮੀ ਆ ਉਪ ਚੋਣ ਜ਼ਰੂਰ ਹੋਊ। ਉਪ ਚੋਣ ਵੀ ਹੋਣੀ ਆ। ਜਾਣੀ ਆਪਾਂ ਇੱਕ ਮਿਸਾਲ ਦਿੰਦੇ ਆ ਪੰਜਾਬ ਤੋਂ, ਕਿਉਂਕਿ ਆਪਣਾ ਪੰਜਾਬ ਜਿਹੜਾ ਜਮੰਦਰੂ ਆ ਵਿਸ਼ਾ। ਹੁਣ ਇਹ ਪੰਜਾਬ ਇਕੱਲੇ ਦੀ ਨਹੀਂ ਗੱਲ, ਹਰ ਸਟੇਟ ਦੀ ਇਹ ਗੱਲ ਆ ਕਿ ਜਿਹੜਾ ਬੰਦਾ ਵਿਧਾਨ ਸਭਾ ਦੇ ਵਿੱਚ ਵੀ ਲੜਦਾ, ਫਿਰ ਉਹ ਆਪਣੀ ਸੀਟ ਖਾਲੀ ਛੱਡ ਕੇ ਤੇ ਲੋਕ ਸਭਾ ਵਿੱਚ ਚਲੇ ਜਾਂਦਾ। ਹੁਣ ਵਿੱਤੀ ਬੋਝ ਕਿੰਨਾ ਪੈਂਦਾ। ਹੁਣ ਉਹ ਜਿਹੜੇ ਉੱਥੇ ਦੇ ਲੋਕਾਂ ਦਾ ਕੀ ਕਸੂਰ ਆ? ਹੁਣ ਜਦੋਂ ਚੋਣ ਡਿਕਲੇਅਰ ਹੋ ਜਾਂਦੀ ਆ, 1-1.5 ਮਹੀਨਾ ਪਹਿਲਾਂ ਹੀ ਜਿਹੜੀਆਂ ਸਾਰੇ ਕੰਮ ਰੋਕ ਦਿੱਤੇ ਜਾਂਦੇ ਆ। ਪੰਚਾਇਤਾਂ ਦੇ ਕੰਮ ਚੱਲ ਰਹੇ ਹੁੰਦੇ ਆ, ਸੜਕ ਬਣਨ ਨੂੰ ਤਿਆਰ ਆ, ਬੱਟਾ ਪਾਇਆ ਹੁੰਦਾ ਤੇ ਲੋਕ ਪੈਣ ਵਾਲੀ ਹੁੰਦੀ ਆ, ਉਸੇ ਵੇਲੇ ਜਾਬਤਾ ਲੱਗ ਜਾਂਦਾ। ਤੇ ਹੁਣ ਉਹ ਲੋਕ ਜਿਹੜੇ ਆ ਖੱਜਲ ਖੁਆਰ ਹੁੰਦੇ ਆ, ਬੱਟੇ ਜਿਹੜੇ ਪਹਿਲੇ ਪਾਏ ਹੁੰਦੇ ਉਹ ਵੀ ਉਖੜ ਜਾਂਦੇ ਆ, ਪਿੱਛੋਂ ਫੰਡ ਨਹੀਂ ਆਉਂਦੇ, ਤੁਸੀਂ ਰਿਲੀਜ਼ ਨਹੀਂ ਕਰ ਸਕਦੇ। ਉਤੋਂ ਕੀ ਹੁੰਦਾ ਕਿ ਜਿਹੜੇ ਆਮ ਲੋਕ ਆ, ਫਿਰ ਉਹਦੇ ਵਿੱਚ ਚੋਣ ਕਮਿਸ਼ਨ ਕੀ ਕਰਦਾ ਵੀ ਤੁਹਾਡੇ ਤੇ ਆਪਾਂ ਦੇਖਦੇ ਹੀ ਆ, ਸਾਰਿਆਂ ਨੇ ਹੰਡਾਇਆ ਇਹ ਕਿ ਉੱਥੇ ਪੈਸੇ ਜਿਹੜੇ ਆ ਕਢਾ ਕੇ ਤੁਸੀਂ ਬੈਂਕ ਦੇ ਵਿੱਚੋਂ ਲੈ ਕੇ ਆਉਣੇ ਆ, ਤੁਹਾਡੇ ਤੇ ਮਨਾਹੀ ਆ ਜੀ, ਤੁਸੀਂ ਪੈਸੇ ਨਹੀਂ ਲੈ ਕੇ ਜਾ ਸਕਦੇ। ਕਿਸੇ ਨੇ ਕੋਈ ਦਾਰੂ ਪੀਣੀ ਆ ਉਦਾਂ, ਉਹ ਨਹੀਂ ਤੁਸੀਂ ਪੀਦਾ। ਜਾਣੀ ਤੁਹਾਡਾ ਨਿੱਜੀ ਜੀਵਨ ਜਿਹੜਾ ਇੰਨਾ ਪ੍ਰਭਾਵਿਤ ਹੁੰਦਾ, ਤੇ ਹਰ 6-7 ਮਹੀਨਿਆਂ ਦੇ ਬਾਅਦ ਇੱਕ ਆਮ ਬੰਦਾ ਜਿਹੜਾ ਖੱਜਲ ਖੁਆਰ ਹੋ ਰਿਹਾ। ਹੁਣ ਇਸ ਕਰਕੇ ਸਰਕਾਰ ਦੀ ਇਹ ਨੀਤੀ ਤਾਂ ਸਮਝ ਆਉਂਦੀ ਆ ਵੀ ਚੋਣਾਂ ਇੱਕੋ ਵਾਰੀ ਕਰਵਾ ਦੋ, ਚਾਹੇ ਜਿੱਦਾਂ ਬਹੁਤ ਸਾਰੇ ਦੇਸ਼ ਕਰਵਾਉਂਦੇ ਆ, ਸਵੀਡਨ ਕਰਾਉਂਦਾ, ਬੈਲਜੀਅਮ ਕਰਾਉਂਦਾ, ਜਰਮਨੀ ਕਰਾਉਂਦਾ। ਉਹ ਕੀ ਕਰਦੇ ਆ, ਸਾਰੀਆਂ ਪੰਚਾਇਤਾਂ, ਨਗਰ ਨਿਗਮ ਸਾਰੇ ਜਿਹੜੇ ਇੱਕੋ ਵਾਰੀ, ਜਾਣੀ ਕੀ ਹੁੰਦੀਆਂ, ਤੁਸੀਂ ਇੱਕੋ ਵਾਰੀ 5-6 ਵੋਟਾਂ ਪਾ ਦੇਣੀਆਂ, ਉੱਤੇ ਜਿਹੜੀ ਆ ਚੋਣ ਹੋ ਜਾਂਦੀ। ਪਰ ਭਾਰਤ ਵਰਗੇ ਦੇਸ਼ ਦੇ ਵਿੱਚ ਇੱਕ ਤਾਂ ਮਹਿੰਗਾ ਬਹੁਤ ਆ, ਦੂਜਾ ਗੱਲ ਇੱਕ ਹੋਰ ਵੀ ਆਪਾਂ ਇਹਦੇ ਵਿੱਚ ਦੱਸ ਦਈਏ ਵੀ ਮੁਲਾਜ਼ਮ ਜਿਹੜੇ ਆ, ਹੁਣ ਮਾਸਟਰਾਂ ਦੀ ਆਪਾਂ ਗੱਲ ਲਾ ਲਈਏ, ਮਾਸਟਰ ਆਪਾਂ ਰੱਖੇ ਆ ਪੜਾਉਣ ਨੂੰ, ਸਕੂਲ ਦੇ ਵਿੱਚ ਜਾਂਦੇ ਆ, ਪੜਾਉਣ ਲਈ ਜਾਂਦੇ। ਹੁਣ ਉਹਨਾਂ ਨੂੰ ਹਰ ਤੀਜੇ-ਚੌਥੇ ਮਹੀਨੇ ਚਲੋ ਵੀ ਸਾਡੀ ਚੋਣ ਡਿਊਟੀ ਆ, ਚੋਣ ਡਿਊਟੀ ਦੇ ਵਿੱਚ ਅੱਧਾ ਸਕੂਲ ਸਾਡਾ ਚੋਣ ਡਿਊਟੀ ਚਲਾਤਾ, ਉਸ ਤੋਂ ਬਾਅਦ ਸਾਡੀ ਟ੍ਰੇਨਿੰਗ ਚੱਲਣੀ ਆ। ਤੁਹਾਨੂੰ 5-5 6-6 ਦਿਨ ਕਹਿਣਾ ਸਕੂਲ ਚੋਂ ਨਹੀਂ ਤੁਸੀਂ ਹਾਜ਼ਰ, ਜਾ ਕੇ ਡੀਸੀ ਦਫ਼ਤਰ ਤੁਸੀਂ ਹਾਜ਼ਰ ਹੋਵੋ, ਤੁਹਾਨੂੰ ਟ੍ਰੇਨਿੰਗ ਦੇਣੀ ਆ, ਤੁਹਾਨੂੰ ਗਿਣਤੀ ਦੀ ਟ੍ਰੇਨਿੰਗ ਦੇਣੀ ਆ, ਹਨਾ। ਤੇ ਹੁਣ ਜੇ ਬੱਚਿਆਂ ਦਾ ਕੀ ਕਸੂਰ ਹੈ ਉਹਦੇ ਵਿੱਚ, ਹਨਾ? ਕੋਈ ਕਸੂਰ ਨਹੀਂ ਬੱਚਿਆਂ ਦਾ, ਪਰ ਭੁਗਤ ਸਭ ਤੋਂ ਜ਼ਿਆਦਾ ਬੱਚੇ ਹੀ ਰਹੇ ਆ। ਉਹਨਾਂ ਦਾ ਭਵਿੱਖ ਨਾਲ, ਉਹ ਮੇਰੇ ਖਿਆਲ ਨਾਲ ਉਹ ਖਿਲਵਾੜ ਹੈ ਇੱਕ ਹਿਸਾਬ ਨਾਲ ਜੀ।
ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗਦੀਆਂ ਆ ਉਹਨਾਂ ਨੂੰ ਇਹ ਮੇਰੇ ਖਿਆਲ ਨਾਲ ਸ਼ਾਇਦ BLOs ਦੀਆਂ ਵੀ ਡਿਊਟੀਆਂ ਉਹ ਵੀ ਮਾਸਟਰਸ ਹੀ ਜਿਹੜੇ ਸਾਰੇ ਮਾਸਟਰ ਨਿਭਾਉਂਦੇ ਆ, ਉਹ ਹੀ ਨਿਭਾਉਂਦੇ ਆ, ਵੋਟਾਂ ਬਣਾਉਂਦੇ ਆ, ਕੱਟਦੇ ਆ, ਤੇ ਫਿਰ ਜਿਹੜੀਆਂ 6 ਮਹੀਨੇ ਬਾਅਦ ਵੋਟਾਂ ਆ ਜਾਂਦੀਆਂ ਆ ਉਹਨਾਂ 'ਚ ਡਿਊਟੀ ਜੇ 2-2 ਮਹੀਨੇ ਜਾਬਤਾ ਲੱਗਦਾ ਆ ਤਾਂ ਉਹਨਾਂ 'ਚ ਵੀ ਮੇਰੇ ਖਿਆਲ ਆਮ ਜਿਹੜਾ ਜੀਵਨ ਆ, ਆਮ ਵਿਅਕਤੀ ਦਾ ਜੀਵਨ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਜੀ ਬਿਲਕੁਲ। ਫਿਰ ਪੁਲਿਸ ਵਾਲਿਆਂ ਦੀ ਆਪਾਂ ਗੱਲ ਲਾ ਲਈਏ, ਪੁਲਿਸ ਵਾਲਿਆਂ ਨੇ ਤੁਹਾਨੂੰ 2-2 ਸਿਕਿਉਰਿਟੀ ਗਾਰਡ ਦੇ ਦਿੱਤੇ ਹਰ ਕੈਂਡੀਡੇਟ ਨੂੰ। ਉਹਦੇ ਵਿੱਚ ਜਦੋਂ ਤੁਸੀਂ ਉਹਦੇ ਵਿੱਚ ਕੀ ਆ ਕਿ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਤਾਂ ਇਹ ਆ ਵੀ ਆਮ ਬੰਦੇ ਦੀ ਸੁਰੱਖਿਆ, ਪਰ ਉਹਨਾਂ ਨੂੰ VIP ਡਿਊਟੀਆਂ ਦੇਣੀਆਂ ਪੈ ਜਾਂਦੀਆਂ। ਇਸ ਕਰਕੇ ਸਰਕਾਰ ਨੇ ਇਹ ਵਧੀਆ ਵੈਸੇ ਏਜੰਟ ਆ ਤੇ ਉਹਨਾਂ ਨੇ ਸਰਬ ਮੀਟਿੰਗ ਵੀ ਕੱਲ ਸੱਦੀ ਆ ਮੋਦੀ ਗਵਰਨਮੈਂਟ ਨੇ ਵੀ ਇਹ ਜਿਹੜੀਆਂ ਚੋਣਾਂ ਆ ਉਹ ਇੱਕੋ ਵਾਰੀ ਕਰਵਾ ਲਓ। ਇਹ ਤਾਂ ਇਹਦੇ ਪੋਜ਼ਿਟਿਵ ਆਪਾਂ ਪੁਆਇੰਟ ਦੱਸਦੇ ਵੀ ਇਹ ਪੋਜ਼ਿਟਿਵ ਚੀਜ਼ਾਂ ਇਹ ਹੈਗੀਆਂ, ਇਹਦੇ ਕਰਕੇ ਹੋਣੀਆਂ ਚਾਹੀਦੀਆਂ ਤੇ ਆਮ ਬੰਦਾ ਜਿਹੜਾ ਸੁਣੂਗਾ ਉਹਨੇ ਕਹਿਣਾ ਵੀ ਸਹੀ ਆ। ਪਰ ਹੁਣ ਇਹ ਭਾਰਤ ਵਰਗੇ ਦੇਸ਼ ਦੇ ਵਿੱਚ ਥੋੜਾ ਜਿਹਾ ਔਖਾ ਵੀ ਆ। ਔਖਾ ਇਸ ਕਰਕੇ ਆ ਕਿ ਇੱਕ ਲੋਕਤੰਤਰ ਆ ਸਾਡੇ ਕੋਲ। ਜਦੋਂ ਸੰਵਿਧਾਨ ਬਣਾਇਆ ਗਿਆ ਉਸ ਵੇਲੇ ਅਮਰੀਕਾ ਦਾ ਸੰਵਿਧਾਨ ਨਹੀਂ ਬਣਾਇਆ ਗਿਆ, ਰਾਸ਼ਟਰਪਤੀ ਪ੍ਰਣਾਲੀ ਉਸ ਵੇਲੇ ਸਾਹਮਣੇ ਸੀ। ਦੋ ਆਪਸ਼ਨਾਂ ਸੀ ਸਾਡੇ ਕੋਲ ਕਿ ਜਾਂ ਤਾਂ ਅਸੀਂ ਵੀ ਅਮਰੀਕਾ ਦੇ ਵਿੱਚ ਇੱਕ ਚੋਣ ਹੁੰਦੀ ਵੀ ਰਾਸ਼ਟਰਪਤੀ ਚੋਣ ਦਾ, ਉਹ ਬਾਅਦ ਵਿੱਚ ਅਪਾਇੰਟ ਕਰਦਾ ਸਾਰਿਆਂ ਨੂੰ, ਪਰ ਉਹ ਨਹੀਂ ਚੁਣਿਆ ਗਿਆ। ਉਸ ਤੋਂ ਬਾਅਦ ਉਹਦੇ ਨਾਲ ਕੀ ਉਹਨਾਂ ਨੇ ਸੋਚਿਆ ਵੀ ਇਹਦੇ ਵਿੱਚ ਕੀ ਹੋਣਾ ਵੀ ਆਪਾਸ਼ਾਹੀ ਚੱਲਣੀ ਆ। ਉਹਨਾਂ ਨੇ ਫਿਰ ਇੰਗਲੈਂਡ ਦਾ ਲੋਕਤੰਤਰ ਅਪਣਾਇਆ, ਜਿਹੜੀ ਇੰਗਲੈਂਡ ਦੇ ਵਿੱਚ ਧਾਰਾ ਸੀ ਉਹ ਉਸ ਹਿਸਾਬ ਨਾਲ ਜਿਹੜੀਆਂ ਚੋਣਾਂ ਆ ਉਹ ਹੋਈਆਂ। ਹੁਣ ਇੱਥੇ ਕੀ ਆ ਕਿ ਚੋਣ ਜਿਹੜੀ ਆ ਉਹ 5 ਸਾਲਾਂ ਦੀ ਟਰਮ ਆ। ਜਿੱਦਾਂ ਉਹਦੇ ਵਿੱਚ ਹੁਣ ਜਿੱਦਾਂ ਕਹਿੰਦੇ ਵੀ ਇੱਕੋ ਵਾਰੀ ਆਪਾਂ ਚੋਣ ਕਰਾਉਣੀ ਆ। ਚੋਣ ਸਾਰਿਆਂ ਦੀ ਚਲੋ ਵਿਧਾਨ ਸਭਾ ਵੀ ਚੋਣ ਹੋ ਗਈ, ਸਰਕਾਰਾਂ ਬਣ ਗਈਆਂ। ਹੁਣ ਕੀ ਪਤਾ 6 ਮਹੀਨਿਆਂ ਬਾਅਦ ਜਿਨ੍ਹਾਂ ਨਾਲ ਗੱਠਜੋੜ ਹੋਏ ਆ ਉਹਦਾ ਦੀ ਕੋਈ ਨੀਤ ਬਦਲ ਜਾਂਦੀ ਆ, ਜਿੱਦਾਂ ਅਕਸਰ ਹੀ ਹੁੰਦਾ ਆ। ਆਪਾਂ UP ਦੀ ਗੱਲ ਲੈ ਲਈਏ, ਮਾਇਆਵਤੀ ਤੇ ਭਾਜਪਾ ਦਾ ਸਮਝੌਤਾ ਹੋਇਆ ਸੀ, 6-6 ਮਹੀਨੇ ਦਾ ਵਾਅਦਾ ਵੀ ਹੋਇਆ ਸੀ। ਮਾਇਆਵਤੀ ਹੋਇਆ ਸੀਗਾ, ਉਹ ਮਾਇਆਵਤੀ ਉਹਨਾਂ ਨੇ ਸਰਕਾਰ ਵੀ ਚਲਾ ਲਈ, ਬਾਅਦ ਵਿੱਚ ਉਹਨਾਂ ਨਾ ਕਰ ਦਿੱਤੀ। ਆ ਪਿੱਛੇ ਜੇ ਜੇ ਤੁਸੀਂ ਗੱਲ ਲਾ ਲਓ ਵੀ ਲਾਲੂ ਪ੍ਰਸਾਦ ਯਾਦਵ ਤੇ ਨਿਤਿਸ਼ ਕੁਮਾਰ ਦਾ ਸਮਝੌਤਾ ਹੋਇਆ ਸੀ, ਠੀਕ ਆ, ਤੇ ਉਹ ਨਿਤਿਸ਼ ਕੁਮਾਰ ਭਾਜਪਾ ਨਾਲ ਜਾ ਰਲੇ। ਜੇ ਮੰਨ ਲਓ ਭਾਜਪਾ ਨਾ ਸਪੋਰਟ ਕਰਦੀ ਫੇਰ ਕਿੱਧਰ ਨੂੰ ਜਾਂਦੇ। ਜੰਮੂ ਕਸ਼ਮੀਰ ਦਾ ਆਪਾਂ ਪਿਛਲੇ ਸਾਲ ਦੀ ਆਪਾਂ ਗੱਲ ਲੈ ਲਈਏ, ਉੱਥੇ ਜਿਹੜਾ ਇਹਨਾਂ ਨੇ ਸਮਝੌਤਾ ਕੀਤਾ ਸੀ ਭਾਜਪਾ ਨੇ, ਬਾਅਦ ਵਿੱਚ ਭਾਜਪਾ ਨੇ ਆਪੇ ਜਿਹੜਾ ਸਰਕਾਰ ਤੋੜ ਦਿੱਤੀ, ਹਨਾ। ਹੁਣ ਜੇ ਸਰਕਾਰਾਂ ਟੁੱਟ ਜਾਂਦੀਆਂ, ਹੁਣ ਚੋਣਾਂ ਤਾਂ ਹੋਣੀਆਂ 5 ਸਾਲਾਂ ਬਾਅਦ, ਹੁਣ ਮੰਨ ਲਓ ਕਿ ਪਹਿਲੇ ਸਾਲ 'ਚ ਸਰਕਾਰ ਟੁੱਟ ਜਾਂਦੀ, ਹੁਣ ਉੱਥੇ ਦੇ ਲੋਕਾਂ ਦਾ ਕੀ ਕਸੂਰ? ਉਹ ਲੋਕੀ ਜਿਹੜੇ ਕਿੱਧਰ ਨੂੰ ਜਾਣਗੇ? ਜੇ ਆਪਾਂ ਸੈਂਟਰ ਕੇਂਦਰ ਸਰਕਾਰਾਂ ਦੀਆਂ ਵੀ ਗੱਲਾਂ ਲਾ ਲਈਏ, ਉਹਦੇ ਵਿੱਚ ਆਪਾਂ ਦੇਵਗੌੜਾ ਸਰਕਾਰ ਦੀ ਲੈ ਲਈਏ ਐਗਜ਼ਾਮਪਲ, ਗੁਜਰਾਲ ਦੀ ਲੈ ਲਈਏ ਕਿ ਗੁਜਰਾਲ ਵੀ ਬਣੇ, ਹਨਾ, ਤੇ BP ਸਿੰਘ ਦੀ ਗੱਲ ਲੈ ਲਈਏ। ਵਾਜਪਾਈ ਸਾਹਿਬ ਇੱਕ ਵਾਰੀ 13 ਦਿਨਾਂ ਲਈ ਮੰਤਰੀ ਪ੍ਰਧਾਨ ਮੰਤਰੀ ਬਣੇ ਸੀ, ਉਸ ਤੋਂ ਬਾਅਦ 13 ਮਹੀਨਿਆਂ ਲਈ ਬਣੇ ਸੀ। ਇਹਦਾ ਮਤਲਬ ਕੀ ਆ, 13 ਮਹੀਨੇ ਤਾਂ ਉਹਨਾਂ ਪੂਰੇ ਕਰ ਲਿਆ, ਫਿਰ 5 ਸਾਲ ਉਹ ਕੀ ਕਰਦੀ ਸਰਕਾਰ, ਕੌਣ ਕਰਦਾ ਰਾਜ? ਇਸ ਕਰਕੇ ਕਠਿਨਾਈਆਂ ਬਹੁਤ ਆ ਕਿ ਇਹਨੂੰ ਜਿਹੜਾ ਮੁੱਦੇ ਨੂੰ ਕਿਸੇ ਤਰੀਕੇ ਦੇ ਨਾਲ ਡੀਲ ਕੀਤਾ ਜਾਵੇ। ਇੱਕ ਸਮੱਸਿਆਵਾਂ ਵੀ ਆ, ਵੈਸੇ ਬਹੁਤ ਵਧੀਆ ਗੱਲ ਆ ਇਹ ਕਿ ਚਰਚਾ ਹੋਣੀ ਚਾਹੀਦੀ ਆ ਕਿ ਇਹਦੇ ਪੋਜ਼ਿਟਿਵ ਵੀ ਆ ਤੇ ਨੈਗੇਟਿਵ ਵੀ ਆ। ਇਹ ਚੋਣਾਂ ਜਿਹੜੀਆਂ ਇੰਨੀਆਂ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ, ਖੇਤਰੀ ਪਾਰਟੀਆਂ ਦਾ ਜਾਂ ਆਜ਼ਾਦ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਤਾਂ ਹੁਣ ਕੋਈ ਬੰਦਾ ਖੜ ਨਹੀਂ ਸਕਦਾ। ਚਾਹੀਦਾ ਵੈਸੇ ਇਹਦੇ ਵਿੱਚ ਇਹ ਆ ਕਿ ਜਿਹੜਾ ਚੋਣ ਕਮਿਸ਼ਨ ਆ, ਪਹਿਲਾਂ ਤਾਂ ਇਹ ਆ ਕਿ ਇਹਨੂੰ ਹੋਰ ਵੀ ਸਾਫ਼ ਸੁਥਰਾ ਢੰਗ ਤਰੀਕੇ ਅਪਣਾਏ ਜਾਣ। ਅਜੇ ਵੀ ਬਿਲਕੁਲ ਪਹਿਲਾਂ ਵਾਂਗੂ ਹੀ ਚੋਣਾਂ ਹੁੰਦੀਆਂ, ਭਾਵੇਂ ਬਹੁਤ ਸਾਰੇ ਤਕਨੀਕ ਜਿਹੜੀ ਅਪਣਾਈ ਗਈ ਆ, ਪਰ ਅਜੇ ਵੀ ਜਿਹੜਾ ਉਹ ਚੀਜ਼ਾਂ ਨਹੀਂ ਹੋਈਆਂ ਕਿ ਹੁਣ ਤੁਸੀਂ ਦੇਖੋ ਵੀ 70 ਲੱਖ ਰੁਪਈਆ ਉਹਨਾਂ ਨੇ ਕਿਹਾ ਵੀ ਤੁਸੀਂ ਚੋਣ ਖਰਚਾ ਕਰ ਸਕਦੇ ਇੱਕ MP ਦੀ ਚੋਣ ਦਾ। ਹੁਣ 70 ਲੱਖ ਆਮ ਬੰਦਾ ਕਰ ਸਕਦਾ ਇਹ ਖਰਚਾ? ਇਹਦਾ ਮਤਲਬ ਕੀ ਹੈ, ਚੋਣ ਕਮਿਸ਼ਨ ਨੇ ਆਮ ਬੰਦੇ ਨੂੰ ਤਾਂ ਪਹਿਲਾਂ ਹੀ ਕਹਿਤਾ ਤੂੰ ਲੜੇ ਨਹੀਂ ਸਕਦਾ, ਪਹਿਲਾਂ ਹੀ ਲਾਈਨ ਚੋਂ ਬਾਹਰ ਕਰਤਾ ਜੀ ਉਹਨਾਂ ਨੇ। 80-90% ਲੋਕਾਂ ਨੂੰ ਤਾਂ ਪਹਿਲਾਂ ਹੀ ਇਹ ਕਹਿ ਦਿੱਤਾ ਵੀ ਤੂੰ ਲੜੇ ਨਹੀਂ ਸਕਦਾ। ਬਿਲਕੁਲ ਕਿਸੇ ਬੰਦੇ ਦੇ ਕੋਲ 70 ਲੱਖ, ਹੁਣ ਉਹ ਧਨਾੜ ਲੋਕਾਂ ਦੀ ਚੋਣ ਰਹਿ ਗਈ। ਬਿਲਕੁਲ। ਜਿਹੜਾ ਬੰਦਾ ਸੇਵਾ ਕਰਨੀ ਚਾਹੁੰਦਾ ਦੇਸ਼ ਦੀ, ਜਾਂ ਉਹ ਚੋਣ ਲੜ ਕੇ, ਉਹਦੇ ਕੋਲ ਇੱਕੋ ਇੱਕ ਰਾਹ ਹੈ, ਚੋਣ ਲੜ ਕੇ ਉਹ ਪਾਵਰ ਚ ਆਵੇ ਤੇ ਉਹ ਸੇਵਾ ਕਰੇ। ਪਰ ਜਿਹਦੇ ਕੋਲ ਜੇ ਪੈਸਾ ਨਹੀਂ ਹੈਗਾ ਜਾਂ ਉਹਦੇ ਕੋਲ 70 ਲੱਖ ਨਹੀਂ ਹੈਗਾ ਤਾਂ ਉਹ ਚਾਹ ਕੇ ਵੀ ਉਹ ਸੇਵਾ ਨਹੀਂ ਕਰ ਸਕਦਾ। ਤਾਂ ਉਹ ਜਿਹੜੀ ਮੇਰੇ ਖਿਆਲ ਨਾਲ ਤਾਂ ਇਹ ਜਿਹੜੀ ਹੈਗੀ ਆ, ਕਹਿ ਸਕਦੇ ਆ ਵੀ ਜੋ ਕੰਡੀਸ਼ਨ ਲੱਗੀ ਆ, ਉਹ ਤੁਹਾਨੂੰ ਸਹੀ ਗੱਲ ਆ ਤੁਹਾਡੀ ਕਿ 70-80% ਬੰਦਿਆਂ ਨੂੰ ਤਾਂ ਪਹਿਲਾਂ ਹੀ ਰੇਸ ਚੋਂ ਬਾਹਰ ਕਰ ਦਿੰਦੀ ਆ। ਜੀ ਬਿਲਕੁਲ। ਹੁਣ ਉਹਦੇ ਵਿੱਚ ਇਹ ਹੈ ਕਿ 70 ਲੱਖ ਤਾਂ ਚੋਣ ਕਮਿਸ਼ਨ ਕਹਿੰਦਾ, ਜਿਹੜੇ ਖਰਚੇ ਆ ਉਹ ਤੁਸੀਂ ਦੇਖ ਲਓ ਵੀ ਇੱਕ MP ਹੁਣ ਪਹਿਲਾਂ ਵੀ MP ਸੀ, ਹੁਣ ਵੀ ਜਿੱਤ ਗਿਆ ਉਹ, ਤੇ ਉਹਦੀ ਵੀਡੀਓ ਵੀ ਵਾਇਰਲ ਹੋਈ ਸੀ, ਉਹ ਚੋਂ ਆਪ ਮੰਨ ਰਿਹਾ ਵੀ 70 ਲੱਖ ਤਾਂ ਕਹਿਣ ਨੂੰ ਆ ਵੀ ਸਾਡਾ ਤਾਂ ਕਰੋੜਾਂ ਰੁਪਈਆ ਲੱਗਦਾ, ਤੇ ਉਹਦੇ ਵਿੱਚ ਹੁਣ ਉਹਨੇ ਕਮਾਉਣੇ ਵੀ ਆ, ਹਨਾ। ਤੇ ਲੋਕਾਂ ਦਾ ਕੀ ਹੈ, ਇੱਕ ਰੁਝਾਨ ਬਣਾ ਦਿੱਤਾ। ਇਸ ਕਰਕੇ ਵਧੀਆ ਗੱਲ ਆ
ਕਿ ਇਹਦੇ ਉੱਤੇ ਗੱਲਬਾਤ ਹੋਵੇ। ਭਾਵੇਂ ਕੁਝ ਪਾਰਟੀਆਂ ਨੇ ਇਹਦਾ, ਕਾਂਗਰਸ ਨੇ, ਸ਼ਿਵ ਸੈਨਾ ਵਗੈਰਾ ਨੇ ਵਿਰੋਧ ਵੀ ਕੀਤਾ, ਬਾਈਕਾਟ ਕੀਤਾ। ਮੈਨੂੰ ਲੱਗਦਾ ਬਾਈਕਾਟ ਦੇ ਨਾਲੋਂ, ਬਾਈਕਾਟ ਦਾ ਕੋਈ ਹੱਲ ਨਹੀਂ ਹੁੰਦਾ। ਤੁਸੀਂ ਕਹਿੰਦੇ ਅਸੀਂ ਜਾਣਾ ਹੀ ਨਹੀਂ ਪਾਰਟੀ ਦੇ ਵਿੱਚ, ਤੁਸੀਂ ਪਾਰਟੀ ਜਾਓ, ਉੱਥੇ ਜਾ ਕੇ ਆਪਣੇ ਵਿਚਾਰ ਰੱਖੋ। ਇਹ ਦੇਸ਼ ਦਾ ਇੱਕ ਇਸ ਵੇਲੇ ਬਹੁਤ ਵੱਡੀ ਸਮੱਸਿਆ ਆ ਇਹ, ਕਿ ਉਹਦੇ ਵਿੱਚ ਤੁਸੀਂ ਦੱਸੋ ਵੀ ਆਹ ਸਮੱਸਿਆਵਾਂ ਅਸੀਂ ਵਿਰੋਧ ਕਰਦੇ ਹਾਂ ਜਾਂ ਹੱਕ। ਬਾਈਕਾਟ ਦਾ ਕੋਈ ਦੂਜਾ ਨਹੀਂ। ਬਿਲਕੁਲ, ਜਦੋਂ ਤੁਸੀਂ ਬਿਨਾਂ ਗਏ ਸਿਰੇ ਤੋਂ ਨਕਾਰ ਦਿੰਦੇ ਹੋ ਚੀਜ਼ ਨੂੰ, ਜੇ ਆਪਾਂ ਉੱਥੇ ਜੇ ਉਹ ਜਾਣ ਤਾਂ ਆਪਣੇ ਵਿਚਾਰ ਦੇਣ, ਜਾਂ ਉਹਦੇ ਵਿੱਚ ਸੋਧ ਦੀ ਕਿਤੇ ਨਾ ਕਿਤੇ ਪੋਸੀਬਿਲਿਟੀ ਹੈਗੀ ਆ। ਪਰ ਜੇ ਅਸੀਂ ਪਹਿਲਾਂ ਹੀ ਉਹਨੂੰ ਨਕਾਰ ਦਿੰਨੇ ਆ ਤੇ ਉਹ ਮੇਰੇ ਖਿਆਲ ਨਾਲ ਨਹੀਂ ਸਹੀ ਰਸਤਾ ਹੈਗਾ। ਬਿਲਕੁਲ। ਹੁਣ ਇਹ ਕਿਹਾ ਜਾਂਦਾ ਵੀ ਮੋਦੀ ਸਰਕਾਰ ਸੰਵਿਧਾਨ ਦੇ ਨਾਲ ਖਿਲਵਾੜ ਕਰਨ ਵਾਲੀ ਆ। ਸੰਵਿਧਾਨ ਦੇ ਨਾਲ ਇਹ ਅਸਲ ਵਿੱਚ ਤਾਂ ਇਹ ਇੱਕ ਸਟੈਪ ਚੱਕ ਰਹੇ ਆ। ਅਸਲ ਵਿੱਚ ਇਹਨਾਂ ਦਾ ਏਜੰਡਾ ਇਹੀ ਆ ਕਿ ਅਸੀਂ ਸੰਵਿਧਾਨ ਦੇ ਵਿੱਚ ਤਬਦੀਲੀਆਂ ਕਰੀਏ। ਇਹ ਜਿਹੜਾ ਹੁਣ ਇੱਕ ਦੇਸ਼ ਇੱਕ ਚੋਣ ਹੋਣਾ, ਇਹ ਸੰਵਿਧਾਨ ਦੇ ਵਿੱਚ ਤਬਦੀਲੀ ਤੋਂ ਬਿਨਾਂ ਸੰਭਵ ਨਹੀਂ। ਉਹਦੀ ਮੂਲ ਭਾਵਨਾ ਨੂੰ ਛੇੜਨਾ ਹੁਣ, ਹਨਾ। ਤੇ ਇਸ ਕਰਕੇ ਜੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਆ ਜਿਹੜੀਆਂ ਸੰਵਿਧਾਨ ਦਾ ਨਾਅਰਾ ਲਾਉਂਦੀਆਂ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ, ਉੱਥੇ ਜਾ ਕੇ ਗੱਲ ਕਰਨੀ ਚਾਹੀਦੀ ਆ ਵੀ ਇਹਦਾ ਹੋਰ ਕੋਈ ਹੱਲ ਕੱਢਿਆ ਜਾ ਸਕਦਾ ਇਹਦੀਆਂ ਕਿਸ ਤਰੀਕੇ ਦੇ ਨਾਲ। ਹੁਣ ਇਹ ਤਾਂ ਕਹੀ ਜਾਂਦੇ ਵੀ ਅਸੀਂ ਖਰਚਾ ਘਟਾਉਣਾ ਆ, ਪਰ ਆਪਣੇ ਕੈਂਡੀਡੇਟ ਨੂੰ ਨਹੀਂ ਰੋਕਦੇ ਵੀ ਖਰਚਾ ਆਪਣਾ ਜਿਹੜਾ ਘਟਾਓ। ਤੇ ਜੇ ਆਪਣੇ ਕੈਂਡੀਡੇਟਸ ਨੂੰ, ਆਪਣੇ ਬੰਦਿਆਂ ਨੂੰ, ਆਪਣੇ ਵਰਕਰਾਂ ਨੂੰ ਇਹ ਕਹਿਣ ਵੀ ਆਪਾਂ ਸਾਫ਼ ਸੁਥਰੀ ਚੋਣ ਲੜਨੀ ਆ, ਐਡੇ ਪਵਾੜੇ ਹੀ ਨਹੀਂ ਪੈਣਗੇ। ਥੱਲੇ ਤੱਕ ਤਾਂ ਇਹ ਆਪ ਕਰਪਸ਼ਨ ਕਰਾਉਂਦੇ ਆ, ਫਿਰ ਉੱਪਰ ਜਾ ਕੇ ਹੱਲ ਲੱਭਦੇ ਆ। ਸੋ ਬਿਲਕੁਲ ਜਿਸ ਤਰ੍ਹਾਂ ਦਲਜੀਤ ਭਾਜੀ ਨੇ ਕਿਹਾ ਕਿ ਹਰ ਚੀਜ਼ ਤੇ ਵਿਚਾਰ ਹੋਣੀ ਜ਼ਰੂਰ ਚਾਹੀਦੀ ਆ। ਜੇ ਇਹ ਗੱਲ ਉੱਠੀ ਆ ਤੇ ਇਹਦੇ ਤੇ ਵਿਚਾਰ ਹੋਣੀ ਚਾਹੀਦੀ ਆ। ਸੋ ਭਾਜੀ, ਜਿੱਦਾਂ ਆਪਾਂ ਚੋਣਾਂ ਦੀ ਗੱਲ ਕਰ ਰਹੇ ਹਾਂ ਜਾਂ ਲੋਕ ਸਭਾ ਦੇ, ਆਪਾਂ ਲੋਕ ਸਭਾ ਦੀ ਗੱਲ ਕਰਦੇ ਹਾਂ। ਲੋਕ ਸਭਾ ਸੈਸ਼ਨ ਸ਼ੁਰੂ ਹੋਇਆ ਜੀ, ਤੇ ਜੇ ਪਹਿਲੇ ਹੀ ਸੈਸ਼ਨ ਦੇ ਵਿੱਚ ਅਜੇ ਸਹੁੰ ਚੁੱਕਣ ਦਾ ਕੰਮ ਚੱਲ ਰਿਹਾ ਸੀ, ਤੇ ਉਹਦੇ ਵਿੱਚ ਸੈਸ਼ਨ ਦੇ ਵਿੱਚ ਜੈ ਸ਼੍ਰੀ ਰਾਮ ਜਾਂ ਅੱਲਾਹੂ ਅਕਬਰ ਦੇ ਨਾਰਿਆਂ ਨਾਲ ਗੂੰਜ ਉੱਠਿਆ ਜੀ ਸੈਸ਼ਨ। ਇਹ ਜਿਹੜੇ ਲੋਕ ਆਪਾਂ ਚੁਣ ਕੇ ਲੋਕ ਸਭਾ 'ਚ ਭੇਜੇ ਆ, ਜਾਂ ਜੇ ਆਪਾਂ ਚੁਣੇ ਆ, ਇਹ ਕਿੱਧਰ ਨੂੰ ਤੁਰ ਪਈ ਗੱਲ ਭਾਜੀ? ਜੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਦੇਖੋ, ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਹੈ, ਉਹਦੀ ਪਹਿਲਾਂ ਹੀ ਲਿਖਿਆ ਗਿਆ ਵੀ ਆਰ ਦਾ ਪੀਪਲ ਆਫ ਇੰਡੀਆ। ਠੀਕ ਹੈ ਜੀ, ਵੀ ਅਸੀਂ ਭਾਰਤ ਦੇ ਲੋਕ। ਬਿਲਕੁਲ। ਇਹ ਇੱਕ ਪਹਿਲੀ ਲਾਈਨ ਤੋਂ ਹੀ ਇਹ ਸਾਬਤ ਹੁੰਦਾ ਵੀ ਅਸੀਂ ਆ। ਹਾਂਜੀ। ਅੱਜ ਜਿਹੜੀ ਅਸੀਂ ਸੰਵਿਧਾਨ ਨੂੰ ਤਾਂ ਮੰਨਦੇ ਹੀ ਨਹੀਂ, ਅਸੀਂ ਮੈਂ ਤੇ ਆ ਗਏ। ਬਿਲਕੁਲ। ਮੈਂ ਆ ਭਾਰਤ। ਬਿਲਕੁਲ। ਜਾਂ ਮੈਂ ਜੋ ਸੋਚਦਾ ਉਹ ਆ ਭਾਰਤ। ਹੁਣ ਜਿਹੜਾ ਸਾਨੂੰ ਹੱਕ ਦਿੱਤੇ ਗਏ, ਉਹਦੇ ਵਿੱਚ ਇੱਕ ਹੈਗਾ ਆ ਵੀ ਤੁਹਾਨੂੰ ਧਰਮ ਸੁਤੰਤਰਤਾ ਦਾ ਅਧਿਕਾਰ। 5 ਅਧਿਕਾਰ ਜਿਹੜੇ ਦਿੱਤੇ ਗਏ, ਉਹਦੇ ਵਿੱਚ ਇਹੀ ਕਿਹਾ ਗਿਆ ਵੀ ਤੁਹਾਨੂੰ ਧਰਮ ਦਾ ਵੀ ਇੱਕ ਅਧਿਕਾਰ ਆ, ਤੁਸੀਂ ਜਿਹੜਾ ਮਰਜ਼ੀ ਧਰਮ ਅਪਣਾ ਸਕਦੇ ਹੋ। ਤੁਸੀਂ ਜਿਹੜੀ ਪੂਜਾ ਕਰਨੀ, ਜੋ ਤੁਹਾਡੇ ਧਾਰਮਿਕ ਹੈਗਾ, ਤੇ ਉਹ ਤੁਸੀਂ ਉਸ ਹਿਸਾਬ ਨਾਲ ਜੋ ਤੁਹਾਡਾ ਇਸ਼ਟ ਆ, ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਤੁਹਾਨੂੰ ਆਜ਼ਾਦੀ ਆ, ਹਨਾ। ਹੁਣ ਉਸੇ ਦੇਸ਼ ਦੇ ਜਿੱਥੇ ਕਾਨੂੰਨ ਬਣਦੇ ਆ ਜਾਂ ਸੁਧਾਰੇ ਜਾਂਦੇ ਆ, ਉੱਥੇ ਜਾ ਕੇ ਤੁਸੀਂ ਇਹ ਧਾਰਮਿਕ ਗੱਲ ਕਰਦੇ ਆ ਕਿ ਇੱਕ ਬੰਦਾ ਉੱਠਦਾ, ਉਹ ਆ ਕੇ ਕਹਿੰਦਾ ਵੀ ਜੈ ਸ਼੍ਰੀ ਰਾਮ। ਠੀਕ ਆ। ਤੇ ਦੂਜੇ ਜਿਹੜੇ ਬੰਦੇ ਆ ਉਹ ਕਹਿੰਦੇ ਅੱਲਾਹੂ ਅਕਬਰ। ਖਾਸ ਤੌਰ ਤੇ ਇਹ ਗੱਲ ਕਦੋਂ ਹੋਈ ਆ? ਜਦੋਂ ਤ੍ਰਿਣਮੂਲ ਕਾਂਗਰਸ ਵਾਲਿਆਂ ਨੇ ਸਹੁੰ ਚੁੱਕਣੀ ਸ਼ੁਰੂ ਕੀਤੀ, ਐਮਪੀ ਜਿਹੜੇ ਉਦੋਂ ਦੇ ਆਏ ਆ, ਕਿਉਂਕਿ ਉਹ ਵੀ ਜਿਹੜੇ ਆ ਵਿਰੋਧ ਕਰਦੇ ਆ, ਤ੍ਰਿਣਮੂਲ ਕਾਂਗਰਸ ਵਾਲੇ। ਉਹ ਖਾਸ ਤੌਰ ਤੇ ਇਹਨਾਂ ਜਿਹੜੇ ਕੱਟੜ ਵਿਰੋਧੀ ਆ ਹਿੰਦੂ, ਉਹਨਾਂ ਨੂੰ ਚੜਾਉਣ ਦੇ ਲਈ, ਕਿਉਂਕਿ ਇਹ ਭਾਜਪਾ ਸਰਕਾਰ ਜਦੋਂ ਆਈ ਆ, ਇਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਅਸੀਂ ਜਦ ਹਿੰਦੂਵਾਦੀ ਗੱਲਾਂ ਕਰਾਂਗੇ ਤਾਂ ਹੀ ਸ਼ਾਇਦ ਅਸੀਂ ਤਰੱਕੀ ਵੀ ਸਾਡੇ ਲੋਕ ਇਹ ਲਾਈਕ ਕਰਨਗੇ। ਅਸਲ ਵਿੱਚ ਸੰਸਦ ਵਿੱਚ ਅਸੀਂ ਕੀ ਬੋਲਦੇ ਆ ਵੀ ਸਾਡੇ ਲੋਕ ਜਿੱਥੋਂ ਅਸੀਂ ਚੁਣ ਕੇ ਜਿਹਨੇ ਸਾਨੂੰ ਵੋਟਾਂ ਪਾਈਆਂ, ਉਹ ਖੁਸ਼ ਹੋ ਜਾਣ। ਉਹਨਾਂ ਨੂੰ ਵਿਕਾਸ ਨਾਲ ਨਹੀਂ ਕੋਈ ਚੀਜ਼। ਹੁਣ ਭਗਵੰਤ ਮਾਨ ਸਾਹਿਬ, ਉਹਨਾਂ ਨੇ ਇਨਕਲਾਬ ਜਿੰਦਾਬਾਦ ਕਿਹਾ, ਅਸਲ ਦੇ ਵਿੱਚ ਕੀ ਆ, ਉਹ ਆਪਾਂ ਬਹੁਤ ਖੁਸ਼ ਹੋਵਾਂਗੇ। ਇਸ ਗੱਲ ਦੇ ਨਾਲ ਆਪਾਂ ਖੁਸ਼ ਹੋਵਾਂਗੇ ਵੀ ਉਹਨਾਂ ਨੇ ਇਨਕਲਾਬ ਜਿੰਦਾਬਾਦ ਕਿਹਾ। ਪਰ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀਗਾ ਕਿ ਕਾਫੀ ਜਾਣਿਆਂ ਨੇ ਇਸ ਚੀਜ਼ ਤੇ ਇਹ ਵੀਡੀਓ ਵੀ ਸ਼ੇਅਰ ਹੋਈ ਜੀ, ਬਹੁਤ ਜਾਣਿਆਂ ਨੇ ਪਸੰਦ ਕੀਤਾ ਕਿ ਭਗਵੰਤ ਮਾਨ ਨੇ ਇਨਕਲਾਬ ਜਿੰਦਾਬਾਦ। ਸਾਨੂੰ ਪੰਜਾਬੀ ਆ ਅਸੀਂ, ਤਾਂ ਸਾਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ। ਹੁਣ ਦੇਖੋ, ਇਹ ਇਨਕਲਾਬ ਜਿੰਦਾਬਾਦ ਸਾਨੂੰ ਚੰਗਾ ਬਹੁਤ ਲੱਗਾ, ਪਰ ਜੇ ਕਿਸੇ ਨੇ ਕਹਿਤਾ ਜੈ ਸ਼੍ਰੀ ਰਾਮ, ਉਹ ਨਹੀਂ ਚੰਗਾ। ਠੀਕ ਆ। ਇਦਾਂ ਹੀ ਉਸ ਬੰਦੇ ਨੂੰ ਦੇਖੋ ਜਿਹੜਾ ਜੈ ਸ਼੍ਰੀ ਰਾਮ ਨੂੰ ਮੰਨਦਾ, ਉਹਨੂੰ ਇਨਕਲਾਬ ਜਿੰਦਾਬਾਦ ਨਹੀਂ ਲੱਗਾ। ਠੀਕ ਆ। ਹੁਣ ਉਹਨਾਂ ਨੇ ਜਦੋਂ ਚੜਾਇਆ ਜੈ ਸ਼੍ਰੀ ਰਾਮ ਦੇ, ਤੁਸੀਂ ਦੇਖੋ ਵੀਡੀਓਸ, ਉਹ ਜਦੋਂ ਜਾਣ ਲੱਗਦੇ ਆ, ਉੱਠਦੇ ਹੀ ਆਪਣੀ ਸੀਟ ਤੋਂ, ਜਿੱਦਾਂ ਨਿਆਣੇ ਨਹੀਂ ਚੜਾਉਂਦੇ ਹੁੰਦੇ ਪਿੰਡਾਂ ਦੇ ਵਿੱਚ, ਨਹੀਂ ਆਪਾਂ ਇੱਕ ਦੂਜੇ ਨੂੰ ਛੇੜਦੇ ਹੁੰਦੇ। ਤੁਸੀਂ ਐਮਪੀ ਸਭ ਤੋਂ ਜਾਣੀ ਆਪਾਂ ਮੈਚਿਓਰ ਬੰਦੇ ਚੁਣ ਕੇ ਭੇਜਿਆ ਉੱਥੇ, ਹਨਾ। 9 ਵਿਧਾਨ ਸਭਾਵਾਂ ਦੇ 13 ਲੱਖ ਬੰਦਿਆਂ ਨੇ ਆਪਣੇ ਬੰਦੇ ਚੁਣੇ ਆ, ਤੇ ਉਹ ਬੰਦੇ ਚੜਾਉਂਦੇ ਆ। ਜਿੱਦਾਂ ਆਪਾਂ ਨਿਆਣੇ ਨਹੀਂ ਛੇੜ ਪਾਉਂਦੇ ਕਿਸੇ ਨਿਆਣੇ ਦੀ, ਨਿਆਣਾ ਕੋਈ ਉੱਠ ਕੇ ਮਾਸਟਰ ਦੇ ਹੱਕ ਦਾ ਜਾਣੀ ਸੱਦ ਲੈਂਦਾ,
ਉਹ ਫਿਰ ਪਿੱਛੋਂ ਰੌਲਾ ਪਾਉਣ ਲੱਗ ਪੈਂਦੇ ਆ ਨਿਆਣੇ ਹੱਥ ਖੜਾ ਕਰਕੇ, ਇਹ ਜੀ ਇਦਾਂ ਆ, ਇਹ ਜੀ ਇਦਾਂ ਆ। ਦਲਜੀਤ ਭਾਈ ਮੈਂ ਇੱਥੇ ਤੁਹਾਨੂੰ ਮਤਲਬ ਮੈਂ ਟੋਕੂੰਗਾ ਸੌਰੀ ਮਾਫੀ ਚਾਹੁੰਦਾ ਇਸ ਚੀਜ਼ ਲਈ, ਪਰ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਨਿਆਣਿਆਂ ਵਾਂਗੂ, ਤਾਂ ਆਪਾਂ ਮੇਰੇ ਖਿਆਲ ਪਹਿਲਾਂ ਵੀ ਇਹ ਚੀਜ਼ਾਂ ਬੜੀ ਵਾਰ ਦੇਖੀਆਂ ਵੀ ਆਪਾਂ ਵਿਧਾਨ ਸਭਾ ਜਾਂ ਲੋਕ ਸਭਾ 'ਚ ਇੱਕ ਦੂਸਰੇ ਤੇ ਜੁੱਤੀਆਂ ਚੱਲਦੀਆਂ ਜੀ, ਕਾਗਜ਼ ਖਿਲਾਰੇ ਜਾਂਦੇ ਆ। ਉਹ ਜੋ ਕਲਾਸਰੂਮ ਦਾ ਬੱਚਿਆਂ ਦੇ ਕਲਾਸਰੂਮ ਦਾ ਮਾਹੌਲ ਹੁੰਦਾ ਬਿਲਕੁਲ ਸੇਮ ਟੂ ਸੇਮ ਉਦਾਂ ਦਾ ਹੀ ਮਾਹੌਲ ਹੁੰਦਾ। ਸੋ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜੋ ਆਪਾਂ ਚੁਣ ਕੇ ਭੇਜੇ ਆ ਉਹ ਸ਼ਾਇਦ ਉੱਥੇ ਜਾ ਕੇ ਵੀ ਬੱਚਿਆਂ ਵਾਂਗੂ ਵਿਹਾਰ ਕਰਦੇ ਆ, ਬੱਚਿਆਂ ਨਾਲੋਂ ਵੀ ਜੀ ਗਿਰੀਆਂ ਹਰਕਤਾਂ। ਬਿਲਕੁਲ ਬੱਚੇ ਤਾਂ ਇਹ ਹੁੰਦੇ ਆ ਵੀ ਜੇ ਲੜ ਵੀ ਪੈਂਦੇ ਆ ਨਾ ਕਲਾਸ ਦੇ ਵਿੱਚ, ਇੱਕ ਨਿਆਣਾ ਲੜ ਪਿਆ ਉਹ ਸਿਰ ਵੀ ਪਾੜ ਦਿੰਦਾ ਇੱਕ ਦੂਜੇ ਦਾ, ਠੀਕ ਆ। ਜਦੋਂ ਸਾਡੀ ਵਾਰ ਨੂੰ ਅਸੀਂ ਜੋ ਪੜ੍ਹਦੇ ਹੁੰਦੇ ਫੱਟੀਆਂ ਹੁੰਦੀਆਂ ਸੀ, ਅਸੀਂ ਇੱਕ ਦੂਜੇ ਦੇ ਸਿਰ ਵੀ ਪਾੜ ਦਈਦੇ ਸੀ ਜਦੋਂ ਅਸੀਂ ਘਰ ਨੂੰ ਜਾਂਦੇ ਸੀ, ਠੀਕ ਆ। ਵੀ ਉਹ ਫੱਟੀ ਹੱਥ 'ਚ ਹੁੰਦੇ ਹਥਿਆਰ ਹੁੰਦਾ ਸੀ, ਅਸੀਂ ਲੜ ਪਾਣਾ ਤੇ ਅਸੀਂ ਫੱਟੀ ਮਾਰ ਦੇਣੀ ਤੇ ਮਾਰਨੀ ਵੀ ਸਿਰ 'ਚ, ਤੇ ਗਲੀਆਂ ਹੋ ਜਾਂਦੀਆਂ ਹੁੰਦੀਆਂ ਸੀ ਸਿਰ ਦੇ ਵਿੱਚ, ਜ਼ਖਮ ਹੋ ਜਾਂਦਾ ਹੁੰਦਾ ਸੀ। ਪਰ ਸਾਡੀ ਨਿਆਣਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਆ ਵੀ ਦੂਜੇ ਦਿਨ ਫੇਰ ਉਹਦੇ ਨਾਲ ਬੈਠੀਦਾ ਸੀ, ਸਾਨੂੰ ਇਹ ਚੇਤਾ ਹੀ ਨਹੀਂ ਹੁੰਦਾ ਉਹਨੇ ਪੱਟੀ ਵੀ ਕੀਤੀ ਹੁੰਦੀ ਸੀ, ਨਾ ਉਹਨੂੰ ਚੇਤਾ ਹੁੰਦਾ ਸੀ ਵੀ ਇਹਨੇ ਮੇਰੇ ਮਾਰਿਆ, ਤੇ ਨਾ ਇਹਨੂੰ ਯਾਦ ਹੁੰਦਾ ਸੀ ਵੀ ਉਹ ਮੈਂ ਮਾਰਿਆ, ਹਨਾ। ਇਹ ਜਿਹੜੀ ਭੁੱਲਣ ਦੀ ਜਿਹੜੀ ਖਾਸੀਅਤ ਹੈ ਨਿਆਣਿਆਂ ਦੀ, ਮਾਸੂਮੀਅਤ ਹੈ ਜੀ, ਇਹ ਮਾਸੂਮੀਅਤ ਇਹ ਤੁਹਾਨੂੰ ਖਾਸ ਕਰਦੀ ਹੈ। ਹਾਂਜੀ। ਪਰ ਜਿਹੜੇ ਐਮਪੀ ਆ, ਹਾਂਜੀ, ਇਹ ਤਾਂ ਬੰਦੇ ਆਪਣੇ ਦਿਲਾਂ ਦੇ ਵਿੱਚ ਈਰਖਾ ਲੈ ਕੇ ਬੈਠੇ ਆ, ਬਿਲਕੁਲ ਕ੍ਰੋਧ ਲੈ ਕੇ ਬੈਠੇ ਆ, ਗੁੱਸਾ ਲੈ ਕੇ ਬੈਠੇ ਆ, ਠੀਕ ਹੈ। ਤੇ ਹੁਣ ਉਹਨੂੰ ਜਦੋਂ ਕਹਿੰਦੇ ਆ, ਤੁਸੀਂ ਪ੍ਰਗਿਆ ਠਾਕਰ ਨੇ ਕਿਹਾ ਭਾਰਤ ਮਾਤਾ ਕੀ ਜੈ, ਠੀਕ ਆ, ਜੈ ਸ਼੍ਰੀ ਰਾਮ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ। ਤੁਸੀਂ ਯਾਦ ਕਰੋ 1947 ਦਾ ਤੂਤਾਂ ਵਾਲਾ ਖੂਹ ਪੜੋ, ਸੋਹਣ ਸਿੰਘ ਸੀਤਲ ਦਾ, ਉਹਦੇ ਵਿੱਚ ਉਹ ਕਹਿੰਦਾ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਸਿੱਖਾਂ ਦੀ ਆਵਾਜ਼ ਆਉਂਦੀ ਆ, ਉਧਰੋਂ ਮੁਸਲਮਾਨਾਂ ਦੀ ਆਉਂਦੀ ਆ, ਨਾਰਾ ਤਕਬੀਰ, ਅੱਲਾਹੂ ਅਕਬਰ, ਠੀਕ ਹੈ। ਉਹਦੇ ਵਿੱਚ ਉਹ ਦ੍ਰਿਸ਼ ਨੂੰ ਯਾਦ ਕਰਕੇ ਦੇਖੋ ਕਿ ਜਦੋਂ ਲੜਾਈ ਜਿਹੜੀ ਹੋਣ ਲੱਗਦੀ ਆ ਉਹ ਉਸ ਵੇਲੇ ਇਸ ਤਰ੍ਹਾਂ ਨਾਰੇ ਲੱਗਦੇ ਆ। ਇਹਦਾ ਮਤਲਬ ਕੀ ਆ ਕਿ ਸੰਸਦ ਦੇ ਵਿੱਚ ਅਸੀਂ ਉਹ ਹਾਲਾਤ ਬਣਾਤੇ 1947 ਵਾਲੇ। ਇਹ ਜਿੱਥੇ ਕਿਹਾ ਗਿਆ ਸੀ ਵੀ ਭਾਰਤ ਜਿਹੜਾ ਆ ਪਾਕਿਸਤਾਨ ਉਹਨਾਂ ਦੇ ਲੋਕਾਂ ਨੂੰ ਦਿੱਤਾ, ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਪਾਕਿਸਤਾਨ ਮੁਸਲਮਾਨਾਂ ਨੂੰ ਦਿੱਤਾ ਸੀ, ਤੇ ਜਿਹੜੇ ਹਿੰਦੂ ਸੀ ਉਹ ਭਾਰਤ ਵਿੱਚ ਰਹੇ ਸੀ, ਪਰ ਇਦਾਂ ਨਹੀਂ ਹੋਈ ਸੀ। ਪਾਕਿਸਤਾਨ ਜ਼ਰੂਰ ਮੁਸਲਮਾਨਾਂ ਦਿੱਤਾ ਸੀ, ਜਿਹੜੇ ਬੰਦੇ ਸੈਕੂਲਰ ਸੀ, ਜਿਹੜੇ ਬੰਦੇ ਮੁਸਲਮਾਨ ਦੇਸ਼ 'ਚ ਨਹੀਂ ਸੀ ਜਾਣਾ ਚਾਹੁੰਦੇ, ਉਹ ਭਾਰਤ ਵਿੱਚ ਰਹੇ ਸੀ। ਉਹਦੇ ਵਿੱਚ ਆਜ਼ਾਦੀ ਸੀ ਕਿ ਤੁਸੀਂ ਸਾਰਿਆਂ ਨੂੰ ਬਰਾਬਰ ਦਾ ਹੱਕ, ਇਸੇ ਕਰਕੇ ਸਿੱਖ ਇੱਧਰ ਰਹੇ, ਮੁਸਲਮਾਨ ਪਾਕਿਸਤਾਨ ਨਾਲੋਂ ਜ਼ਿਆਦਾ ਮੁਸਲਮਾਨ ਆਪਣੇ ਆ, ਠੀਕ ਆ। ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਧਰਮ ਆ, ਕਿੰਨੀਆਂ ਜਾਤਾਂ, ਪਤਾ ਨਹੀਂ ਕਿੰਨਾ ਕੁਛ ਅਸੀਂ ਲੈ ਕੇ ਬੈਠੇ ਆ। ਸ਼ਾਇਦ ਅਸੀਂ ਤਾਈਓ ਆਪਣੇ ਆਪ ਨੂੰ ਇੱਕ ਕਹਿੰਦੇ ਆ ਕਿ ਸੈਕੂਲਰ ਦੇਸ਼ ਆ ਸਾਡਾ। ਮੇਰੇ ਖਿਆਲ ਹਰ ਧਰਮ ਦਾ ਬੰਦਾ ਸਾਡੇ ਭਾਰਤ ਵਿੱਚ ਹੈਗਾ ਆ, ਤੇ ਇੱਥੇ ਹਰੇਕ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਆ, ਤਾਂ ਹੋਣੀ ਵੀ ਚਾਹੀਦੀ ਆ। ਕਿਉਂਕਿ ਵਾਕਈ ਜਦੋਂ ਆਜ਼ਾਦੀ ਮਿਲੀ ਸੀ ਜਾਂ ਜੋ ਭਾਰਤ ਜਾਂ ਪਾਕਿਸਤਾਨ ਅਲੱਗ ਹੋਏ ਸੀ, ਤਾਂ ਇਸੇ ਜਿਹੜੇ ਭਾਰਤ 'ਚ ਰਹੇ ਸੀ ਸ਼ਾਇਦ ਇਸੇ ਕਰਕੇ ਰਹੇ ਸੀ ਕਿ ਅਸੀਂ ਸਾਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਅਸੀਂ ਇੱਕ ਕੱਟੜ ਦੇਸ਼ ਦੇ ਵਿੱਚ ਨਹੀਂ ਜਾਣਾ, ਤਾਂ ਉਹ ਸੋਚ ਕੇ ਹੀ ਉਹ ਭਾਰਤ ਵਿੱਚ ਰਹੇ ਸੀ। ਪਰ ਉਹੀ ਸੋਚ ਜਦੋਂ ਹੁਣ ਇੱਥੇ ਹਾਵੀ ਹੋ ਰਹੀ ਆ, ਤਾਂ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕੋਈ ਕੰਮ ਗਲਤ ਬੰਨੇ ਜਾ ਰਹੇ, ਤੇ ਆਮ ਲੋਕਾਂ ਦੇ ਵਿੱਚ ਇਹ ਬਿਠਾਈ ਜਾ ਰਹੀ ਆ ਗੱਲ ਬਈ ਤੁਹਾਨੂੰ ਇਹ ਹਿੰਦੂ ਸੀ, ਹਿੰਦੂ ਰਾਸ਼ਟਰ ਦੇ ਤੌਰ ਤੇ ਇਹਨੂੰ ਪੇਸ਼ ਕੀਤਾ ਜਾ ਰਿਹਾ। ਅਸਲ ਵਿੱਚ ਜੇ ਭਾਰਤ ਦਾ ਸੰਵਿਧਾਨ ਨਾ ਹੁੰਦਾ, ਇਹਨਾਂ ਨੇ ਤਾਂ ਹੁਣ ਨੂੰ ਉਜਾੜਾ ਪਾ ਦੇਣਾ ਸੀ। ਇਹ ਤਾਂ ਇੱਕ ਸਿਰਫ ਰੋਕ ਲਾਈ ਆ, ਤੇ ਹੁਣ ਉਹਦੇ ਵਿੱਚ ਇਹ ਟੱਕਰਾਂ ਲੱਗੇ ਆ ਮਾਰਨ ਵੀ ਉਹਨੂੰ ਜਿਹੜਾ ਆ ਕਿਸੇ ਤਰੀਕੇ ਦੇ ਨਾਲ ਤੋੜ ਹੋਵੇ। ਪਰ ਇੱਥੇ ਆਮ ਲੋਕਾਂ ਨੂੰ ਜ਼ਰੂਰ ਸਮਝਣਾ ਪੈਣਾ ਇਸ ਗੱਲ ਦਾ, ਕਿਉਂਕਿ ਪਹਿਲਾਂ ਵੀ ਲਾਲ ਕ੍ਰਿਸ਼ਨ ਅਡਵਾਣੀ ਹੁਣੀ ਰੱਥ ਯਾਤਰਾ ਕੱਢੀ ਸੀ ਪਹਿਲਾਂ ਦੇ, ਜੇ ਆਪਾਂ ਥੋੜਾ ਜਿਹਾ ਚੱਲੇ ਉੱਥੇ ਸਟਾਰਟਿੰਗ ਹੋਈ ਆ, ਹਨਾ। ਤੇ ਫਿਰ ਇਹਨਾਂ ਨੇ ਜਦੋਂ ਧਾਰਾ 370 ਕਹਿੰਦੇ ਵੀ ਹਟਾ ਦੇਣੇ, ਜਿਹੜੇ ਸਪੈਸ਼ਲ ਅਧਿਕਾਰ ਦਿੱਤੇ ਗਏ ਆ ਜੰਮੂ ਕਸ਼ਮੀਰ ਨੂੰ, ਭਾਵੇਂ ਉਹਦੇ ਉੱਤੇ ਵਿਵਾਦ ਆ, ਠੀਕ ਆ, ਹੋ ਸਕਦਾ ਮੈਂ ਵੀ ਸਹਿਮਤ ਨਾ ਹੋਵਾਂ ਜਾਂ ਤੁਸੀਂ ਨਾ ਸਹਿਮਤ ਹੋਵੋ, ਇਹ ਗੱਲ ਵੱਖਰੀ ਆ, ਪਰ ਉਹਨਾਂ ਨੂੰ ਅਧਿਕਾਰ ਮਿਲਿਆ। ਪਰ ਜੇ ਤੁਸੀਂ ਹਟਾਉਂਦੇ ਆ, ਸਥਿਤੀ ਹੋਰ ਵੀ ਕ੍ਰਿਟੀਕਲ ਹੋ ਜਾਣੀ ਆ, ਹਨਾ। ਤੇ ਫਿਰ 3 ਤਲਾਕ, ਠੀਕ ਆ, ਉਹਦੇ ਉੱਤੇ ਕਿੰਨਾ ਵਿਵਾਦ ਜਿਹੜਾ ਟਾਰਗੇਟ ਕੀਤਾ ਜਾ ਰਿਹਾ, ਵਿਵਾਦਿਤ ਮੁੱਦਾ। ਫਿਰ ਆਪਣੇ ਪੰਜਾਬ ਦੇ ਪਾਣੀਆਂ ਦਾ ਮੁੱਦਾ, ਚੰਡੀਗੜ੍ਹ ਕਿੰਨੀ ਔਖੀ ਗੱਲ ਆ ਵੀ ਚੰਡੀਗੜ੍ਹ ਤੇਲੰਗਾਨਾ ਨੂੰ ਤਾਂ ਮਿਲ ਸਕਦੇ ਆ, ਉਧਰ ਤਾਮਿਲਨਾਡੂ ਵਰਗੇ ਜਿਹੜੇ ਦੇਸ਼ ਆਪਣੇ ਆਂਧਰਾ ਪ੍ਰਦੇਸ਼ ਦੇ ਵਿੱਚ, ਠੀਕ ਆ, ਜਦੋਂ ਡਿਵੀਜ਼ਨ ਹੁੰਦੀ ਆ ਪ੍ਰੋਪਰ ਹੁੰਦੀ ਆ। ਆਪਣੇ ਪੰਜਾਬ ਦੇ ਵਿੱਚ ਚੰਡੀਗੜ੍ਹ ਦਾ ਮਸਲਾ, ਪਾਣੀ ਦਾ ਮਸਲਾ, ਇਹ ਅਟਕਾ ਲੈ ਜਾਂਦੇ ਆ, ਠੀਕ ਆ। ਤੇ ਉਹਨਾਂ ਦੇ ਮੁੱਦੇ ਜਿਹੜੇ ਆ ਉਹ ਇਦਾਂ ਦੇ ਸਦੀਵੀ ਬਣੇ ਹੋਏ ਆ। ਹੁਣ ਉੱਥੇ ਇਹ ਦੇਖਣ ਦੀ ਗੱਲ ਬਣ ਜਾਂਦੀ ਆ ਕਿ ਜਿਹੜੀਆਂ ਸੈਂਟਰ ਸਰਕਾਰਾਂ ਆ ਉਹ ਯੂਜ਼ ਕਰ ਰਹੀਆਂ
ਯੂਜ਼ ਕਰ ਰਹੀਆਂ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਆ, ਤੇ ਉਹਦੇ ਲਈ ਕੀ ਹੁੰਦਾ ਕਿ ਲੋਕਾਂ ਨੂੰ ਲੜਾਇਆ ਜਾਵੇ ਧਰਮ ਦੇ ਨਾਂ ਦੇ ਉੱਤੇ, ਤੇ ਇਹ ਸੌਖਾ ਬੜਾ, ਬਿਲਕੁਲ ਸੌਖਾ। ਜਿੱਦਾਂ ਆਪਾਂ ਗੱਲ ਕੀਤੀ ਆ ਵੀ ਸਾਨੂੰ ਆਪਣਾ ਧਰਮ ਬੜਾ ਚੰਗਾ ਲੱਗਦਾ, ਅਸੀਂ ਦੂਜੇ ਨੂੰ ਦੇਖ ਕੇ ਰਾਜੀ ਨਹੀਂ, ਹਨਾ, ਤੇ ਇਦਾਂ ਹੀ ਦੂਜਾ ਆ ਉਹ ਦੂਜੇ ਨੂੰ ਸਾਡਾ ਧਰਮ ਨਹੀਂ ਚੰਗਾ ਲੱਗਦਾ, ਤੇ ਇਹ ਉੱਪਰੋਂ ਗੇਮ ਸਟਾਰਟ ਹੋ ਜਾਂਦੀ ਆ। ਹੁਣ ਜੇ ਅਸੀਂ ਭਾਜਪਾ ਦੇ ਜਾਂ ਕਾਂਗਰਸ ਦੇ ਜਿਹੜੇ ਲੀਡਰ ਆ ਜਿਹੜੇ ਜ਼ਿਆਦਾ ਬੋਲਦੇ ਆ ਕਿ ਅਗੇਂਸਟ ਬੋਲਦੇ ਆ ਇਦਾਂ ਦੀਆਂ ਗੱਲਾਂ, ਜੇ ਉਹਨਾਂ ਦੇ ਅਸੀਂ ਦੇਖੀਏ ਰਿਸ਼ਤੇਦਾਰੀਆਂ ਸਾਰੀਆਂ, ਹਾਂਜੀ, ਉਹ ਰਿਸ਼ਤੇਦਾਰੀਆਂ ਸਾਰੀਆਂ ਹੀ ਜਿਹੜੀਆਂ ਇੱਕ ਦੂਜੇ ਦੇ ਨਾਲ ਆਪਸ ਵਿੱਚ ਆ, ਪਰ ਜਿਹੜੇ ਆਮ ਲੋਕ ਆ ਉਹਨਾਂ ਨੂੰ ਭਰਮਾਇਆ ਜਾ ਰਿਹਾ। ਇਹ ਲੋਕਤੰਤਰ ਦੇ ਲਈ ਬਹੁਤ ਵੱਡਾ ਖਤਰਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੈਨੂੰ ਲੱਗਦਾ ਚੁਣੌਤੀ ਬਣਨੀ ਆ। ਬਿਲਕੁਲ। ਆਪਾਂ ਜੋ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਤਾਂ ਇੱਕ ਬੜਾ ਹੀ ਮਸ਼ਹੂਰ ਫਰੇਜ਼ ਹੁੰਦਾ ਸੀਗਾ ਜਿਹੜਾ ਇੰਗਲਿਸ਼ ਰੂਲ ਸੀਗਾ ਉਹਦਾ, ਕਿ ਉਹਨਾਂ ਨੇ ਇੱਕ ਤਰੀਕਾ ਅਪਣਾਇਆ ਸੀ ਡਿਵਾਈਡ ਐਂਡ ਰੂਲ, ਤੇ ਉਹੀ ਮੇਰੇ ਖਿਆਲ ਅੱਜ ਦੇ ਜਿਹੜੇ ਆ ਸਾਡੇ ਲੀਡਰ ਆ ਉਹੀ ਚੀਜ਼ ਅਪਣਾ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਵੰਡਿਆ ਜਾਵੇ ਤੇ ਇਹਨਾਂ ਤੇ ਰਾਜ ਕੀਤਾ ਜਾਵੇ, ਚਾਹੇ ਉਹ ਧਰਮ ਦੇ ਨਾਂ ਤੇ ਆ, ਕੋਈ ਵੀ ਮੁੱਦਾ ਆ, ਇੱਕ ਦੂਜੇ ਨਾਲ ਇਹਨਾਂ ਨੂੰ ਲੜਾਓ ਤੇ ਇਹਨਾਂ ਤੇ ਰਾਜ ਕਰੋ। ਜੀ ਬਿਲਕੁਲ। ਤੇ ਇਸ ਗੱਲ ਦੇ ਵਿੱਚ ਉਹ ਪੋਲੀਟੀਕਲ ਜਿਹੜੀਆਂ ਪਾਰਟੀਆਂ ਉਹ ਕਾਮਯਾਬ ਵੀ ਹੋ ਰਹੀਆਂ। ਬਿਲਕੁਲ ਜੀ, ਬਿਲਕੁਲ। ਸੋ ਦੋਸਤੋ, ਅਗਲਾ ਮੁੱਦਾ ਹੈ ਜੀ ਦਲਜੀਤ ਭਾਜੀ, ਜਿੱਦਾਂ ਤੁਸੀਂ ਅੱਜ ਆ ਰਿਹਾ ਸੀਗਾ ਅਖਬਾਰਾਂ 'ਚ ਪੜ੍ਹਿਆ ਹੈ ਜੀ ਕਿ ਬਿਹਾਰ ਮੁਜ਼ੱਫਰਪੁਰ 'ਚ 93 ਬੱਚਿਆਂ ਦੀਆਂ ਮੌਤਾਂ ਹੋ ਚੁੱਕੀਆਂ ਜੀ ਚਮਕੀ ਬੁਖਾਰ ਨਾਲ। ਸੋ ਜਿੱਦਾਂ ਅਸੀਂ ਆਪਣੇ ਆਪ ਨੂੰ ਅਸੀਂ ਕਹਾਉਂਦੇ ਜੀ ਡਿਜੀਟਲ ਇੰਡੀਆ, 21ਵੀਂ ਸਦੀ ਤੇ ਅਸੀਂ ਹਾਨੀ ਕਹਾਉਂਦੇ ਆ, ਤੇ ਅੱਜ ਦੇ ਜ਼ਮਾਨੇ 'ਚ ਵੀ ਜੇ ਇੱਕ ਬਿਮਾਰੀ ਨਾਲ ਏਦਾਂ ਮੌਤਾਂ ਹੁੰਦੀਆਂ ਤੇ ਇੰਨੀ ਜ਼ਿਆਦਾ ਤਾਦਾਦ ਤੇ ਹੁੰਦੀਆਂ ਆ, ਤੁਸੀਂ ਕੀ ਸੋਚਦੇ ਆ ਕਿ ਅਸੀਂ ਕਿੱਥੇ ਖੜੇ ਆ? ਦੇਖੋ, ਸਿਹਤ ਸੇਵਾਵਾਂ ਦੀ ਆਪਾਂ ਗੱਲ ਕਰੀਏ, ਭਾਰਤ ਵਿੱਚ ਅਜੇ ਬਹੁਤ ਆਪਾਂ ਪਛੜੇ ਆ। ਹਾਂਜੀ। ਖਾਸ ਤੌਰ ਤੇ ਜੇ ਆਪਾਂ ਸਰਕਾਰੀ ਆਪਣੇ ਪੰਜਾਬ ਦਾ ਹੀ ਆਪਾਂ ਲਾ ਲਈਏ ਹਾਲਾਤ, ਤੇ ਇਹ ਤਾਂ ਗੱਲ ਹੀ ਚਲੋ ਬਿਹਾਰ ਦੇ ਵਿੱਚ ਆ, ਬਿਹਾਰ ਤਾਂ ਬਹੁਤ ਅਜੇ ਪਛੜਿਆ ਆ, ਤੇ ਉਹਦੇ ਵਿੱਚ ਸਿਹਤ ਸੇਵਾਵਾਂ ਦੀਆਂ ਜਿਹੜੀਆਂ ਕਮੀਆਂ ਆ ਉਹ ਤਾਂ ਪਹਿਲਾਂ ਦੀਆਂ ਤਰ੍ਹਾਂ ਹੀ ਬਣੀਆਂ ਆ, ਅਜੇ ਹੀ ਬਣੀਆਂ ਆ। ਅਜੇ ਵੀ ਜਾਣੀ ਪੰਜਾਬ ਦੇ ਵਿੱਚ ਭਾਵੇਂ ਬਹੁਤ ਸੁਧਾਰ ਹੋਇਆ ਆ ਸਰਕਾਰੀ ਹਸਪਤਾਲਾਂ ਦੇ ਵਿੱਚ, ਪਰ ਜੇ ਆਮ ਬੰਦੇ ਨੂੰ ਤੁਸੀਂ ਪੁੱਛੋ ਵੀ ਦਵਾਈ ਕਿੱਥੋਂ ਲੈਣੀ ਆ, ਉਹ ਪ੍ਰਾਈਵੇਟ ਨੂੰ ਜ਼ਿਆਦਾ ਤਰਜੀਹ ਦਿੰਦਾ, ਭਾਵੇਂ ਕਿ ਵੈਲ ਕੁਆਲੀਫਾਈਡ ਬੰਦੇ ਜਿਹੜੇ ਆ ਸਰਕਾਰੀ ਹੁੰਦੇ ਆ। ਬਿਲਕੁਲ। ਪਰ ਜਿੱਥੇ ਤੱਕ ਇਹ ਚਮਕੀ ਬੁਖਾਰ ਦੀ ਗੱਲ ਕਰਦੇ ਆ ਵੀ ਇਹ 2014 ਦੇ ਵਿੱਚ ਇਸੇ ਮੁਜ਼ੱਫਰਪੁਰ ਦੇ ਵਿੱਚ 122 ਬੱਚੇ ਮਰੇ ਸੀ ਇਸੇ ਬੁਖਾਰ ਦੇ ਨਾਲ। ਹਾਂਜੀ। ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਵੈਸੇ ਤਾਂ ਚਲੋ ਵਿਗਿਆਨੀ ਜਾਂ ਡਾਕਟਰ ਜਿਹੜੇ ਆ ਉਹ ਖੋਜ ਕਰ ਰਹੇ ਆ ਵੀ ਅਸਲ ਵਿੱਚ ਹੈ ਕਿ ਅਜੇ ਤੱਕ ਕਾਰਨ ਜਿਹੜਾ ਆ ਉਹ ਸਮਝ ਹੀ ਨਹੀਂ ਆ ਰਿਹਾ ਵੀ ਇਹ ਜਿਹੜੇ ਬੱਚੇ ਆ ਇਹ ਕਿੱਦਾਂ ਮਰ ਰਹੇ ਆ। ਪਰ ਬਹੁਤ ਇੱਕ ਅਫਸੋਸਜਨਕ ਇਹ ਗੱਲ ਕਿ ਬਈ ਜਿਹੜੇ ਬੱਚੇ ਇੰਨੀ ਵੱਡੀ ਤਾਦਾਦ ਦੇ ਵਿੱਚ ਮਰਨ, ਕਿਉਂਕਿ ਪਹਿਲਾਂ ਯੂਪੀ ਦੇ ਵਿੱਚ ਆਕਸੀਜਨ ਦੇ ਸਿਲੰਡਰ ਹੀ ਤੁਹਾਨੂੰ ਪਤਾ ਬੜਾ ਇਹ ਮੁੱਦਾ ਗਰਮਾਇਆ ਸੀ। ਇੱਥੇ ਵੀ ਇਹ ਕਹਿ ਰਿਹਾ ਜਾ ਰਿਹਾ ਵੀ ਜਿਹੜੀ ਇਹ ਗਲੂਕੋਜ਼ ਦੀ ਘਾਟ ਹੋ ਗਈ। ਅੱਛਾ ਜੀ। ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਉਹ ਜਿਹੜੇ ਗਲੂਕੋਜ਼ ਆ ਉਹਦੀ ਜਿਹੜੀ ਉਪਲਬਧੀ ਨਹੀਂ ਸੀ, ਪਰ ਜਿਹੜੇ ਸਿਹਤ ਮੰਤਰੀ ਹੈਗੇ ਆ ਡਾਕਟਰ ਹਰਸ਼ਵਰਧਨ, ਤੇ ਉਹ ਗਏ ਆ ਉੱਥੇ ਮੁਜ਼ੱਫਰਪੁਰ, ਤੇ ਉਹਨਾਂ ਨੇ ਜਾ ਕੇ ਦੌਰਾ ਵੀ ਉੱਥੇ ਕੀਤਾ, ਤੇ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਜੋ ਵੀ, ਪਰ ਉਹਨਾਂ ਦੇ ਗਿਆ ਤੇ 2 ਬੱਚੇ ਜਿਹੜੇ ਉਸੇ ਹਸਪੀਟਲ ਦੇ ਵਿੱਚ ਮਰ ਗਏ ਜਦੋਂ ਉਹਨਾਂ ਦਾ ਦੌਰਾ, ਜਾਣੀ ਉੱਥੇ ਸੀਗੇ ਜਦੋਂ 2 ਬੱਚਿਆਂ ਦੀ ਜਿਹੜੀ ਮੌਤ ਹੋਈ ਆ। ਵੈਸੇ ਜੋ ਹੁਣ ਤੱਕ ਖੋਜਾਂ ਆਈਆਂ ਤੇ ਭਾਰਤ ਤੇ ਅਮਰੀਕਾ ਦੇ ਜਿਹੜੇ ਡਾਕਟਰ ਆ ਉਹ ਇਕੱਠੇ ਖੋਜ ਕਰ ਰਹੇ ਆ ਵੀ ਇਹਦਾ ਕਾਰਨ ਕੀ ਆ, ਤੇ ਉਹਦੇ ਵਿੱਚ ਇਹ ਪਾਇਆ ਗਿਆ ਵੀ ਜਿਹੜਾ ਲੀਚੀ ਇੱਕ ਫਲ ਆ, ਇਹ ਵੈਸੇ ਇਹ ਸਾਡੇ ਦੋਸਤਾਂ ਦੇ ਲਈ ਵੀ ਇਨਫੋਰਮੇਸ਼ਨ ਬਹੁਤ ਵਧੀਆ ਹੋਏਗੀ ਕਿ ਜਿਹੜੀ ਲੀਚੀ ਫਲ ਆ ਇਹਨੂੰ ਜੇ ਤੁਸੀਂ ਖਾਲੀ ਪੇਟ ਖਾ ਲੈਂਦੇ ਆ, ਅੱਛਾ ਜੀ, ਤੇ ਇਹ ਪਾਣੀ ਆਪਣੇ ਅੰਦਰਲਾ ਗਲੂਕੋਜ਼ ਘਟਾ ਦਿੰਦਾ। ਅੱਛਾ ਜੀ। ਇਹ ਤੇ ਬੱਚੇ ਜਿਹੜੇ ਜ਼ਿਆਦਾਤਰ ਉਹ ਆ ਜਿਹੜੇ ਜਿਨ੍ਹਾਂ ਨੇ ਲੀਚੀ ਜਿਹੜਾ ਖਾਧੀ ਆ, ਅੱਛਾ, ਤੇ ਉਹਦੇ ਨਾਲ ਇਹ ਜਿਹੜਾ ਬੁਖਾਰ ਹੁੰਦਾ ਜਾਨੀ ਦਿਮਾਗ ਨੂੰ ਬੁਖਾਰ ਜਿਹੜਾ ਆ ਚੜ ਜਾਂਦਾ, ਗਲੂਕੋਜ਼ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਘਾਟ ਆ ਜਾਂਦੀ ਆ ਇੱਕਦਮੇ, ਤੇ ਉਹਦੇ ਨਾਲ ਜਿਹੜਾ ਇਹ ਬੁਖਾਰ ਚੜਦਾ ਆ, ਤੇ ਉਹ ਗਲੂਕੋਜ਼ ਜਿਹੜਾ ਆ ਵੈਸੇ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਉਪਲਬਧੀ ਕਰਵਾਈ ਆ, ਪਰ ਇੱਕ ਵਾਰੀ ਹੋ ਜਾਂਦਾ ਬਹੁਤ ਔਖਾ ਆ ਬਚਣ ਦਾ ਜਿਹੜਾ ਬੱਚਿਆਂ ਦਾ। ਇਸ ਕਰਕੇ ਉਹਨਾਂ ਨੇ ਇਹ ਸੁਝਾਅ ਵੀ ਦਿੱਤਾ ਆ ਵੀ ਜਿਹੜੀ ਇਸ ਗੱਲ ਨੂੰ ਸਮਝਿਆ ਜਾਵੇ ਕਿ ਲੀਚੀ ਜਿਹੜੀ ਆ ਫਲ, ਤੇ ਉਹਨੂੰ ਜਿਹੜਾ ਆ ਪਹਿਲਾਂ ਖਾ ਪੀ ਕੇ ਪਹਿਲਾਂ ਜਾਨੀ ਖਾਲੀ ਪੇਟ ਜਿਹੜਾ ਆ ਨਾ ਖਾਓ, ਕੁਛ ਖਾ ਪੀ ਕੇ ਫੇਰ ਜਿਹੜਾ ਇਹ ਫਲ ਆ ਉਹ ਖਾਣਾ ਚਾਹੀਦਾ। ਤੇ ਉਮੀਦ ਇਹ ਕਰਦੇ ਆ ਵੀ ਇਹਦੇ ਉੱਤੇ ਇਹ ਜਿਹੜੀ ਬਿਮਾਰੀ ਆ ਇਹਦੇ ਉੱਤੇ ਜਿਹੜੀ ਨਿਜਾਤ ਆ ਥੋੜੇ ਦਿਨਾਂ ਤੱਕ ਪੈ ਜਾਊਗੀ, ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਆ ਹਨਾ, ਤੇ ਭਾਰਤੀ ਖਿੱਤੇ ਦੇ ਵਿੱਚ ਕੋਈ 42 43 ਤੋਂ ਇਹ ਤੋਂ ਜ਼ਿਆਦਾ ਜਿਹੜਾ ਚੱਲ ਰਿਹਾ, ਤੇ ਉਦਾਂ ਦੇ ਮੌਸਮ ਦੇ ਵਿੱਚ ਤੇ ਇਹੋ ਜਿਹੀਆਂ ਬੁਖਾਰ ਹੋ ਜਾਣੇ, ਤੇ ਬੁਖਾਰ ਦੇ ਵਿੱਚ ਕਿਉਂਕਿ ਮੌਸਮ ਵੀ ਫਿਰ ਮਾਰ ਕਰਦਾ,
ਸਰੀਰ ਦਾ ਟੈਂਪਰੇਚਰ ਜਿਹੜਾ ਪਹਿਲਾਂ ਹੀ ਬਹੁਤ ਹੁੰਦਾ, ਇਸ ਕਰਕੇ ਜਿਹੜੇ ਬੁਖਾਰ ਆ ਇਹ ਕਾਫੀ ਵੱਡੀ ਪੱਧਰ ਦੇ ਉੱਤੇ ਨੁਕਸਾਨ ਜਿਹੜਾ ਕਰਦੇ ਆ। ਤੇ ਵੈਸੇ ਸਰਕਾਰਾਂ ਵੈਸੇ ਕਰ ਰਹੀਆਂ, ਪਰ ਇਹ ਆ ਵੀ ਪਹਿਲਾਂ ਹੀ ਉਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕੰਟਰੋਲ ਕਰਨਾ ਚਾਹੀਦਾ। ਹੁਣ ਜਿੱਦਾਂ ਗੱਲ ਆਪਾਂ ਕੀਤੀ ਵੀ 2014 ਵਿੱਚ ਵੀ ਇਹੀ ਬਿਮਾਰੀ ਆਈ ਹਨਾ, ਤੇ ਇਹ ਜਿਹੜੀਆਂ ਬਾਰ-ਬਾਰ ਉਹ ਨਲਾਇਕੀ ਹੁੰਦੀ ਆ। ਪਹਿਲੀ ਵਾਰ ਇਹ ਆਪਾਂ ਕਹਿ ਸਕਦੇ ਹੁੰਦੇ ਆ ਵੀ ਚਲੋ ਇਹਦੇ ਬਾਰੇ ਸਾਨੂੰ ਪਤਾ ਨਹੀਂ, ਕੋਈ ਨਵੀਂ ਬਿਮਾਰੀ ਆ ਜਾਂਦੀ ਆ, ਉਹਦੀ ਕਈ ਵਾਰੀ ਦਵਾਈ ਨਹੀਂ ਹੁੰਦੀ, ਜਾਂ ਉਸ ਖਿੱਤੇ ਦੇ ਵਿੱਚ ਉਹ ਬਿਮਾਰੀ ਕਦੀ ਹੋਈ ਨਹੀਂ ਹੁੰਦੀ। ਕਿਉਂਕਿ ਆਪਾਂ ਹੁਣ ਟਰੈਵਲ ਕਰਦੇ ਆ, ਇੱਕ ਦੇਸ਼ ਤੋਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਆ, ਦੇਸ਼ ਤੱਕ ਜਾਂਦੇ ਆ ਹਨਾ, ਟਰੈਵਲ ਕਰਦੇ ਆ, ਆਪਣੇ ਨਾਲ ਬਿਮਾਰੀਆਂ ਵੀ ਲੈ ਕੇ ਜਾਂਦੇ ਆ। ਇਸ ਕਰਕੇ ਹੁਣ ਬਿਮਾਰੀਆਂ ਵੀ ਟਰੈਵਲ ਕਰਦੀਆਂ। ਇਹ ਕਈ ਵਾਰੀ ਹੋ ਜਾਂਦਾ ਵੀ ਉਸ ਖਿੱਤੇ ਵਿੱਚ ਹੁੰਦਾ ਨਹੀਂ, ਪਰ ਉਹ ਬਿਮਾਰੀ ਜਿਹੜੀ ਉੱਥੇ ਪਹੁੰਚ ਜਾਂਦੀ ਆ, ਤੇ ਉੱਥੇ ਉਹਦਾ ਜਿਹੜਾ ਇਲਾਜ ਆ ਉਹਦੇ ਲਈ ਕਈ ਵਾਰੀ ਹੋ ਜਾਂਦਾ। ਪਰ ਉਹ ਜੇ ਬਾਰ-ਬਾਰ ਹੋਣ ਲੱਗ ਜਾਵੇ, ਇਹ ਫਿਰ ਸਿਹਤ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਦੀ ਨਲਾਇਕੀ ਹੁੰਦੀ ਆ। ਇਸ ਕਰਕੇ ਹੁਣ ਦੇਖਦੇ ਆ ਕਿ ਕਿੰਨਾ ਕੁ ਜਿਹੜਾ ਇਹਦੇ ਉੱਤੇ ਕੰਮ ਹੁੰਦਾ। ਬਿਲਕੁਲ। ਸੋ ਉਮੀਦ ਕਰਦੇ ਆ ਕਿ ਜੇ ਪਹਿਲੀ ਵਾਰ ਸਾਡੀਆਂ ਮਤਲਬ ਸਰਕਾਰਾਂ ਨੇ ਜਾਂ ਸਾਡੀਆਂ ਸੰਸਥਾਵਾਂ ਨੇ ਇਸ ਤੋਂ ਨਹੀਂ ਸਿੱਖਿਆ ਲਈ, ਤਾਂ ਉਮੀਦ ਕਰਦੇ ਆ ਕਿ ਹੁਣ ਇਸ ਤੋਂ ਸਿੱਖਿਆ ਲੈਣਗੇ ਤੇ ਅੱਗੇ ਤੋਂ ਸਾਨੂੰ ਐਡੇ ਭਿਆਨਕ ਸਿੱਟੇ ਵੇਖਣ ਨੂੰ ਨਹੀਂ ਮਿਲਣਗੇ। ਸੋ ਦੋਸਤੋ, ਉਮੀਦ ਕਰਦੇ ਆ ਤੁਹਾਨੂੰ ਵੀ ਇਹ ਸਭ ਕੁਝ ਸੁਣ ਕੇ ਕੁਝ ਜਾਣਨ ਨੂੰ ਮਿਲਿਆ ਹੋਊਗਾ। ਤੇ ਅੱਜ ਦੇ ਪ੍ਰੋਗਰਾਮ 'ਚ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਫਿਲਹਾਲ ਇੰਨਾ ਹੀ। ਤੇ ਇੰਡੋਜ਼ ਟੀਵੀ ਆਸਟ੍ਰੇਲੀਆ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ, ਸਤਿਕਾਰ ਦਿੰਦੇ ਰਹੋ। ਹੁਣ ਦਿਓ ਜੀ ਸਾਨੂੰ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।